ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਗਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਪੰਜਾਬ ਚੋਣ ਦੰਗਲ ਅਤੇ ਖਬਰ ਤੇ ਨਜ਼ਰ ਇਹ ਦੋਨੋਂ ਇਕੱਠੇ ਹੁੰਦੇ ਆ ਜੀ ਅੱਜ ਦੇ ਦਿਨ। ਇਸ ਪ੍ਰੋਗਰਾਮ ਦੇ ਵਿੱਚ ਸ਼ੁੱਕਰਵਾਰ ਦੇ ਦਿਨ ਆਪਣੇ ਨਾਲ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ ਜੁੜਦੇ ਨੇ ਅਤੇ ਇਸ ਦੇ ਵਿੱਚ ਆਪਾਂ ਗੱਲਾਂ ਬਾਤਾਂ ਜਿਹੜੀਆਂ ਜੀ ਸਿਆਸੀ ਕਰਦੇ ਹਾਂ ਵੀ ਕੀ ਚੱਲ ਰਿਹਾ ਇਸ ਟਾਈਮ ਪੰਜਾਬ ਦੀ ਸਿਆਸਤ ਦੇ ਵਿੱਚ, ਅਤੇ ਤੁਹਾਡੇ ਵੀ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਦੇਣ ਦੇ ਲਈ ਮਿੰਟੂ ਗੁਰੂਸਰੀਆ ਜੀ ਸਾਡੇ ਨਾਲ ਜੁੜਦੇ ਨੇ। ਇਸ ਤੋਂ ਪਹਿਲਾਂ ਆਪਾਂ ਜਿਹੜੀਆਂ ਤੁਹਾਡੀਆਂ ਕਾਲਾਂ ਲਵਾਂਗੇ। ਉਸ ਤੋਂ ਪਹਿਲਾਂ ਜਿਹੜੀ ਹੈ ਜੀ ਆਪਾਂ ਜਿਹੜੀਆਂ ਕੁਛ ਕੁ ਮੁੱਖ ਚੋਣਵੀਆਂ ਜਿਹੜੀਆਂ ਖਬਰਾਂ ਹੁੰਦੀਆਂ ਉਹਨਾਂ ਦੀ ਗਹਿਰਾਈ ਤੱਕ ਜਾਣ ਦੀ ਸਾਡੀ ਕੋਸ਼ਿਸ਼ ਹੁੰਦੀ ਆ। ਅਤੇ ਆਓ ਸਵਾਗਤ ਕਰਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਭ ਨੂੰ ਸਤਿ ਸ੍ਰੀ ਅਕਾਲ, ਸ਼ੁਕਰੀਆ ਜੀ। ਅਤੇ ਬਿਲਕੁਲ ਸਰੋਤਿਓ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਪ੍ਰੋਗਰਾਮ ਖਬਰ ਤੇ ਨਜ਼ਰ ਅਤੇ ਪੰਜਾਬ ਚੋਣ ਦੰਗਲ ਉਸ ਨੂੰ ਸਪੋਂਸਰ ਕੀਤਾ ਆ। ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਮਾਸਟਰ ਨਰਮਲ ਸਿੰਘ ਲਾਲੀ ਯੂਬਾ ਸਿਟੀ ਤੋਂ, ਸੁਖਪ੍ਰੀਤ ਕੌਰ ਪੁਰੇਵਾਲ ਜੀ ਸੈਕਰਾਮੈਂਟੋ ਤੋਂ, ਬਲਵੰਤ ਸਿੰਘ ਲੱਛਣ ਮੰਟੀਕਾ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਬੂਟਾ ਸਿੰਘ ਗਰੇਵਾਲ ਟਸਟਨ LA ਤੋਂ ਅਤੇ ਇਕਬਾਲ ਸਿੰਘ ਜੀ ਬੈਲਫਲਾਵਰ ਤੋਂ। ਇਸ ਦੇ ਨਾਲ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਵਾਲੇ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਨੰਬਰ 408-272-2500 'ਤੇ ਕਾਲ ਕਰਕੇ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਰਜਿੰਦਰ ਚੌਹਾਨ ਜੀ, ਜੱਸੀ ਗਿੱਲ ਜੀ, ਲਾਲੀ ਸਿੱਧੂ ਜੀ ਸਾਰੇ ਜਣੇ ਬੇਕਰਸਫੀਲਡ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਕੋਚੈਲਾ ਆਰਨੋ ਐਕਸਪ੍ਰੈਸ ਬਾਰੇ ਇਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰੀਏ ਵੀ ਨੋਟਬੰਦੀ ਤੋਂ ਬਾਅਦ 'ਚ ਨੱਕੋ ਨੱਕ ਭਰੇ ਪਏ ਨੇ ਜਿਹੜੇ ਬੈਂਕ ਦੇ ਖਾਤੇ। ਉਸ ਦੇ ਲਈ ਜਿਹੜੀ ਸੂਚਨਾ ਮੰਗੀਆਂ ਗਈਆਂ, ਨਾਲ ਹੀ ਵੱਡੇ ਲੈਣ ਦੇਣ ਵਾਲੇ ਵੀ ਆਏ ਆ ਘੇਰੇ ਦੇ ਵਿੱਚ। ਜੀ, ਨੋਟਬੰਦੀ ਤੋਂ ਬਾਅਦ ਹੁਣ ਇਹ ਸਕੰਜਾ ਕੱਸਣ ਦੀ ਵਾਰੀ ਆ। ਪਹਿਲਾਂ ਤਾਂ ਵੈਸੇ ਸਾਹ ਕੱਸੀ ਰੱਖੇ ਲੋਕਾਂ ਦੇ, ਜੀ ਹੁਣ ਉਹਨਾਂ ਦੀ ਜਿਹੜੀ ਆਮਦਨ ਹੈ ਉਹ ਕੱਸਣ ਦੀ ਇਹਨਾਂ ਨੇ ਕਵਾਇਦ ਸ਼ੁਰੂ ਕੀਤੀ ਹੈ। ਵੈਸੇ ਉਮੀਦ ਕੀਤੀ ਜਾ ਰਹੀ ਸੀ ਕਿ ਇਹ ਸਭ ਕੁਝ ਹੋਣਾ ਹੈ ਜੋ ਇੱਕ ਵਾਰੀ ਹੋਏਗੀ। ਹੁਣ ਇਹਨਾਂ ਨੇ ਜਿਹੜੀ ਟੈਕਸ ਵਿਭਾਗ ਵੱਲੋਂ ਜਿਹੜੀ ਜਾਰੀ ਕੀਤੀ ਹੈ ਗਾਈਡਲਾਈਨ, ਉਹਦੇ ਮੁਤਾਬਕ ਕਿ ਜਿਹੜੇ ਬੈਂਕਾਂ ਦੇ ਵਿੱਚ 8 ਨਵੰਬਰ ਤੋਂ 30 ਦਸੰਬਰ ਤੱਕ 2.5 ਲੱਖ ਰੁਪਈਆ ਜਮ੍ਹਾਂ ਹੋਇਆ, ਉਹਦੀ ਇੱਕ ਤੇ ਇਹਨਾਂ ਨੇ ਜਾਣਕਾਰੀ ਮੰਗ ਲਈ ਹੈ। ਦੂਜਾ ਇਹ ਕਿ ਜਿਹੜਾ ਕਰੰਟ ਅਕਾਊਂਟ ਹੁੰਦਾ ਉਹਦੇ ਵਿੱਚ ਜੇ ਇਸੇ ਤਰੀਕ ਦੇ ਦੌਰਾਨ ਯਾਨੀ 8 ਨਵੰਬਰ ਤੋਂ ਲੈ ਕੇ 30 ਦਸੰਬਰ ਤੱਕ ਕੋਈ 12.5 ਲੱਖ ਰੁਪਈਏ ਤੋਂ ਵੱਧ ਨਗਦੀ ਜਮ੍ਹਾਂ ਹੋਈ ਹੈ ਅਤੇ ਉਹਦੀ ਇਹਨਾਂ ਨੇ ਡਿਟੇਲ ਮੰਗ ਲਈ ਹੈ। ਵੈਸੇ ਇਹ ਧੋਖਾ ਜਿਹਾ ਆ। ਪਹਿਲਾਂ ਇਹਨਾਂ ਨੇ ਆਖਿਆ ਸੀ ਅਸੀਂ 2.5 ਲੱਖ ਤੋਂ ਜਿਹੜੇ ਲੋਕ ਹੈ 2.5 ਲੱਖ ਤੋਂ ਦਾਇਰੇ ਦੇ ਵਿੱਚ ਆਉਂਦੇ ਆ ਜਿਹੜੇ, ਉਹਨਾਂ ਨੂੰ ਅਸੀਂ ਕੁਛ ਨਹੀਂ ਕਹਾਂਗੇ। ਇਹਨਾਂ ਨੇ ਕਿਹਾ ਸੀਗਾ ਕਿ ਕਿਉਂਕਿ ਬਹੁਤ ਸਾਰੀਆਂ ਘਰੇਲੂ ਔਰਤਾਂ ਜਿਹੜੀਆਂ ਉਹਨਾਂ ਦੇ ਕੋਲ ਵੀ ਇੰਨੀ ਕੁ ਰਕਮ ਹੁੰਦੀ ਆ, ਛੋਟੇ ਕਾਰੋਬਾਰੀ ਵੀ ਜਿਹੜੇ ਆ ਜੋੜ ਕੇ ਇੰਨੀ ਕੁ ਰਕਮ ਰੱਖ ਲੈਂਦੇ ਆ, ਅਤੇ ਉਹਨਾਂ ਨੂੰ ਅਸੀਂ ਕੁਛ ਨਹੀਂ ਕਹਾਂਗੇ। ਪਰ ਹੁਣ ਇਹਨਾਂ ਨੇ 2.5 ਲੱਖ ਵਾਲਾ ਵੀ ਹੈ ਜਿਹੜਾ ਉਹ ਵੀ ਰਗੜ ਘੱਤਿਆ। ਦੂਜੇ ਪਾਸੇ ਨਾਲ ਇਹਨਾਂ ਨੇ ਕਿਹਾ ਕਿ ਜਿਹਦੇ ਕੋਲ 10 ਲੱਖ ਕੈਸ਼ ਆ ਜਾਂ ਜਿਹਨੇ ਕੋਲ 10 ਲੱਖ ਦੀ FD ਕਰਾਈ ਹੈ ਇਸ ਤਰੀਕ ਦੇ ਦੌਰਾਨ, ਜਾਂ ਉਹਦੇ ਕੋਲ ਪੇ ਆਰਡਰ ਬਣਾਇਆ, ਕੋਈ ਪ੍ਰੀਪੇਡ ਇੰਸਟਰੂਮੈਂਟ ਖਰੀਦਿਆ ਕੋਈ, ਉਹਦੀ ਵੀ ਜਾਣਕਾਰੀ ਹੈ ਜਿਹੜੀ ਉਹ ਮੰਗੀ ਗਈ ਆ। ਇਸ ਤੋਂ ਇਲਾਵਾ ਸ਼ੇਅਰ ਬੌਂਡ ਆ ਜੀ, ਕਿਸੇ ਨੇ ਸ਼ੇਅਰ ਬੌਂਡ ਖਰੀਦਿਆ 10 ਲੱਖ ਦਾ ਜਾਂ ਤੋਂ ਜ਼ਿਆਦਾ, ਉਹਦੀ ਡਿਟੇਲ ਮੰਗ ਲਈ ਗਈ। ਇਸ ਤੋਂ ਇਲਾਵਾ ਜੇ ਕ੍ਰੈਡਿਟ ਕਾਰਡ ਦਾ ਕਿਸੇ ਨੇ 10 ਲੱਖ ਰੁਪਈਆ ਨਗਦ ਭਰਿਆ ਜਾਂ 10 ਲੱਖ ਰੁਪਈਏ ਦਾ ਕੋਈ ਲੈਣ ਦੇਣ ਹੋਰ ਕੀਤਾ, ਉਹਦੀ ਵੀ ਡਿਟੇਲ ਮੰਗ ਲਈ ਆ। ਇਸ ਤੋਂ ਇਲਾਵਾ ਜਿਹੜੇ ਪ੍ਰੋਪਰਟੀ ਦੇ ਕੰਮ ਹੈ, ਰੀਅਲ estate ਦੇ, ਉਹਦੀ ਜਿਹੜੀ ਕੋਈ 30 ਲੱਖ ਜਾਂ 30 ਲੱਖ ਤੋਂ ਉੱਤੇ ਦੀ ਕੋਈ ਖਰੀਦੋ ਫਰੋਖਤ ਹੋਈ ਆ, ਉਹਦੀ ਵੀ ਜਾਣਕਾਰੀ ਮੰਗ ਲਈ ਗਈ ਹੈ। ਹੁਣ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਇਨਕਮ ਟੈਕਸ ਕੋਲ ਜਾਣਗੀਆਂ। ਇਨਕਮ ਟੈਕਸ ਵਿਭਾਗ ਇਹਨਾਂ ਦੀ ਗਹੀਨਤਾ ਦੇ ਨਾਲ ਜਾਂਚ ਪੜਤਾਲ ਕਰੇਗਾ। ਉਸ ਤੋਂ ਬਾਅਦ ਫਿਰ ਜਵਾਬ ਮੰਗੇ ਜਾਣਗੇ। ਮੇਰੇ ਖਿਆਲ ਦੇ ਨਾਲ ਨੋਟਿਸਾਂ ਦਾ ਸੀਜ਼ਨ ਹੁਣ ਚੱਲ ਪਏਗਾ, ਨੋਟਿਸ ਆਉਣੇ ਸ਼ੁਰੂ ਹੋ ਜਾਣਗੇ, ਅਤੇ ਅਸੀਂ ਹੈਰਾਨ ਨਾ ਹੋਈਏ ਜੇ ਕਿਸੇ ਚਾਹ ਬਣਾਉਣ ਵਾਲੇ ਨੂੰ ਵੀ ਨੋਟਿਸ ਆ ਜਾਵੇ, ਕਿਉਂਕਿ ਉਹਦੀ ਵੀ ਕਈ ਸਾਲਾਂ ਦੀ ਕਮਾਈ ਹੋ ਸਕਦੀ ਹੈ, ਬੈਂਕ 'ਚ ਗਈ ਹੋਵੇ, ਕਈ ਸਾਲ ਉਹ ਜੋੜਦਾ ਰਿਹਾ ਹੋਵੇ, ਅੰਤ ਉਹਨੇ ਨੋਟਬੰਦੀ ਦੇ ਦੌਰ ਦੇ ਵਿੱਚ ਜਮ੍ਹਾਂ ਕਰਾਤੇ ਹੋਣ, ਪਰ ਹੁਣ ਉਹਦੇ ਲਈ ਔਖਾ ਹੋਏਗਾ, ਮੁਸ਼ਕਿਲ ਹੋਏਗਾ, ਜਵਾਬ ਦੇਣਾ ਪਵੇਗਾ। ਪਰ ਠੀਕ ਹੈ, ਲੋਕਾਂ ਤੋਂ ਜਵਾਬ ਲੈਣਾ ਵੀ ਚਾਹੀਦਾ, ਸਰਕਾਰ ਦਾ ਫਰਜ਼ ਬਣਦਾ, ਪਰ ਉਹਨਾਂ ਲੋਕਾਂ ਤੋਂ ਵੀ ਜਵਾਬ ਲੈਣਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਨੇ ਇਸ ਵਕਤ ਦੀ ਗੰਗਾ 'ਚ ਹੱਥ ਧੋਤੇ ਆ। ਉਹਨਾਂ ਦੇ ਵਿੱਚੋਂ
ਦੋ ਬੈਂਕ ਤੇ ਜਿਹੜੇ ਉਹ ਸਾਰਿਆਂ ਨੂੰ ਪਤਾ, ਇੱਕ ਪੂਨੇ ਦਾ ਬੈਂਕ ਸਹਿਕਾਰੀ ਬੈਂਕ, ਇੱਕ ਮੁੰਬਈ ਦਾ ਬੈਂਕ ਆ, ਇੱਕ ਦਿੱਲੀ ਦਾ ਬੈਂਕ, ਉਹ ਤੇ ਚਲੋ ਬੈਂਕ ਮੈਨੇਜਰ ਫੜਿਆ ਗਿਆ ਸੀ। ਇਸ ਤਰ੍ਹਾਂ ਦੇ ਹੋਰ ਕਈ ਬੈਂਕ ਆ। ਇਹਨਾਂ ਨੇ ਕੀਤਾ ਕੀ ਸੀ? ਇਹਨਾਂ ਨੇ ਕੀਤਾ ਇਹ ਸੀਗਾ ਕਿ ਜਦੋਂ ਨੋਟਬੰਦੀ ਹੋਈ, ਇਹਨਾਂ ਨੇ ਜੋ ਇਹਨਾਂ ਦੇ ਕੋਲ ਕੈਸ਼ ਪਿਆ ਸੀ ਉਹ ਤੋਂ ਕਿਤੇ ਵਧਾ ਚੜਾ ਕੇ ਆਰਬੀਆਈ ਨੂੰ ਸੂਚਨਾ ਭੇਜ ਦਿੱਤੀ। ਮਸਲਨ ਇਹਨਾਂ ਦੇ ਕੋਲ 100 ਕਰੋੜ ਰੁਪਈਆ ਪਿਆ ਸੀ, ਤਾਂ ਇਹਨਾਂ ਨੇ ਦੱਸਿਆ ਕਿ ਸਾਡੇ ਕੋਲ 200 ਕਰੋੜ ਰੁਪਈਆ ਪਿਆ। ਮੈਂ ਉਦਾਹਰਨ ਦੇ ਰਿਹਾ, ਗੱਲ ਜੀ ਜਿਹੜੀ ਆ ਉਦਾਹਰਨ ਦੇ ਤੌਰ ਤੇ। ਸੋ ਉਹ ਪੈਸਾ ਜਿਹੜਾ ਇਹਨਾਂ ਨੇ ਵਧਾ ਕੇ ਦੱਸਿਆ, ਮੁੜ ਕੇ ਇਹਨਾਂ ਨੇ ਬਲੈਕ ਮਨੀ ਸੀਗੀ ਜਿਹੜੀ ਵਾਈਟ ਕਰਕੇ, ਉਹ ਬਲੈਕ ਮਨੀ ਦਾ ਜਿਹੜਾ ਪੈਸਾ ਆਇਆ ਸੀ ਉਹਨੂੰ ਅੱਗਿਓਂ ਵਟਾ ਲਿਆ ਤੇ ਉੱਥੋਂ ਆਪਣੀ ਜਿਹੜੀ ਹੈ ਝੋਲੀ ਭਰ ਲਈ। ਸੋ ਇਹ ਖੇਡ ਜਿਹੜੀ ਬੜੇ ਵੱਡੇ ਪੱਧਰ ਤੇ ਹੋਈ ਆ, ਇਹਨਾਂ ਤੋਂ ਵੀ ਜਵਾਬ ਮੰਗਣਾ ਚਾਹੀਦਾ। ਔਰ ਇਹ ਜਵਾਬ ਇਹਨਾਂ ਤੋਂ ਮੰਗਣ ਤਾਂ ਹੀ ਸਵਾਦ ਆ ਕਿਉਂਕਿ ਇਹਨਾਂ ਦੇ ਵਿੱਚੋਂ ਇੱਕ ਬੈਂਕ ਹੈ ਜਿਹੜਾ ਜਿਹਨੇ ਸਭ ਤੋਂ ਵੱਡੀ 111 ਕਰੋੜ ਰੁਪਈਏ ਦੀ ਹੇਰਾਫੇਰੀ ਕੀਤੀ ਹੈ। ਉਹ ਬੈਂਕ ਹੈ ਪੰਕਜਾ ਮੁੰਡੇ ਦੀ ਭੈਣ ਪ੍ਰੀਤਮਾ ਮੁੰਡੇ। ਪ੍ਰੀਤਮਾ ਜੀ ਮੁੰਡੇ, ਇਹ ਦੋਨੇ ਭੈਣਾਂ ਕਿਹਦੀਆਂ ਕੁੜੀਆਂ? ਇਹ ਆ ਗੋਪੀਨਾਥ ਮੁੰਡੇ ਜਿਹੜਾ ਮਰ ਗਿਆ, ਮੰਤਰੀ ਸੀ ਨਰਿੰਦਰ ਮੋਦੀ ਦੇ ਕੈਬਨਿਟ ਦੇ ਵਿੱਚ, ਪ੍ਰਮੋਦ ਮਹਾਜਨ ਦਾ ਜਿਹੜਾ ਰਿਸ਼ਤੇਦਾਰ ਸੀ। ਸੋ ਇਹੋ ਜਿਹੇ ਲੋਕਾਂ ਨੇ, ਜਿਨ੍ਹਾਂ ਲੋਕਾਂ ਨੇ ਰੱਜ ਕੇ ਚੂਨਾ ਲਾਇਆ ਇਸ ਨੋਟਬੰਦੀ ਦੇ ਸੀਜ਼ਨ ਦੇ ਵਿੱਚ, ਰੱਜ ਕੇ ਸੀਜ਼ਨ ਕਮਾਇਆ, ਇਹਨਾਂ ਲੋਕਾਂ ਤੋਂ ਵੀ ਜਵਾਬਦੇਹੀ ਹੋਣੀ ਚਾਹੀਦੀ ਹੈ। ਜੀ ਜੀ ਹੋਣਾ ਤੇ ਬਹੁਤ ਕੁਝ ਚਾਹੀਦਾ ਹੈ, ਪਰ ਵੇਖਦੇ ਹਾਂ ਹੁੰਦਾ ਕੀ ਹੈ। ਅਗਲੀ ਮਿੰਟੂ ਜੇ ਆਪਾਂ ਗੱਲ ਕਰੀਏ ਵੀ ਜਲੀਕੱਟੂ ਨੂੰ ਲੈ ਕੇ ਸਿਆਸੀ ਹੀ ਨਹੀਂ, ਧਰਮ ਦੀ ਤੇ ਫਿਰਕੂ ਰਾਜਨੀਤੀ ਵੀ ਸ਼ੁਰੂ ਹੋ ਚੁੱਕੀ ਹੈ। ਇਹ ਕਾਟੂ ਲੋਕ ਜਲੀਕੱਟੂ ਤੇ ਵੀ ਸਿਆਸਤ ਕਰਦੇ ਆ। ਇਹ ਕਾਟੂ ਹੈ, ਹਰੇਕ ਪਾਸਿਓਂ ਕੱਟਣਾ ਹੀ ਹੈ ਇਹਨਾਂ ਨੇ। ਇਹਨਾਂ ਦਾ ਕੰਮ ਹੀ ਕੈਂਚੀ ਵਾਂਗੂ ਪਾੜਨਾ ਹੈ। ਇਹ ਸੂਈ ਜਿੱਦਾਂ ਜੋੜ ਦਿੰਦੀ ਛੋਟੀ ਜਿਹੀ ਹੁੰਦੀ ਹੈ ਤੇ ਕੈਂਚੀ ਕਿੱਡੀ ਵੱਡੀ ਹੈ, ਉਹ ਪਾੜਨ ਦੇ ਕੰਮ ਆਉਂਦੀ ਹੈ, ਚੀਰਨ ਦੇ ਕੰਮ ਆਉਂਦੀ ਹੈ। ਇਹ ਕੈਂਚੀਆਂ ਨੇ, ਸੂਈਆਂ ਇਹਨਾਂ ਦੇ ਵਿੱਚੋਂ ਬਹੁਤ ਥੋੜ੍ਹੀਆਂ ਜਿਹੜੀਆਂ ਪਾਟੇ ਨੂੰ ਸੀਂਦੀਆਂ, ਬਹੁਤੇ ਇਹ ਪਾੜਨ ਵਾਲੀਆਂ ਕੈਂਚੀਆਂ ਹੀ ਆ। ਅੱਜ ਦੇਖੋ ਜਲੀਕੱਟੂ ਦੇ ਮਾਮਲੇ ਤੇ ਜਿਹੜਾ ਤਾਮਿਲਨਾਡੂ ਆ ਉਹ ਇੱਕਮਤ ਹੋਇਆ ਪਿਆ। AR ਰਹਿਮਾਨ ਆ, ਬਹੁਤ ਵੱਡਾ ਮਿਊਜ਼ਿਕ ਡਾਇਰੈਕਟਰ ਆ, ਤੁਸੀਂ ਸਾਰਿਆਂ ਨੇ ਸੁਣਿਆ ਹੋਣਾ। ਉਹ ਵੀ ਭੁੱਖ ਹੜਤਾਲ ਤੇ ਬੈਠਾ ਇੱਕ ਦਿਨ ਅੱਜ। ਇਸ ਤੋਂ ਇਲਾਵਾ ਸਟਾਲਿਨ ਜਿਹੜਾ ਕਰੁਣਾਨਿਧੀ ਦਾ ਮੁੰਡਾ, ਉਹਨੇ ਵੀ ਰੇਲਾਂ ਰੂਲਾਂ ਰੋਕੀਆਂ। ਸਾਰੇ ਹੀ ਉੱਥੇ, ਚਾਹੇ ਉਹ ਵੱਖੋ ਵੱਖਰੀਆਂ ਪਾਰਟੀਆਂ ਦੇ, ਚਾਹੇ ਵੱਖੋ ਵੱਖਰੇ ਧਰਮਾਂ ਦੇ ਆ, ਵੱਖੋ ਵੱਖਰੀਆਂ ਜਾਤੀਆਂ ਦੇ, ਸਾਰੇ ਲੋਕ ਹੀ ਇਕੱਠੇ ਹੋਏ ਪਏ, ਇੱਕਮਤ ਹੋਏ ਪਏ। ਉਹ ਕਹਿੰਦੇ ਕਿ ਜਲੀਕੱਟੂ ਤੇ ਜਿਹੜੀ ਪਾਬੰਦੀ ਲੱਗੀ ਹੈ, ਉਸ ਪਾਬੰਦੀ ਨੂੰ ਹਟਾਇਆ ਜਾਵੇ ਤੇ ਇਸ ਰਵਾਇਤੀ ਖੇਡ ਨੂੰ ਮੁੜ ਖੇਡਣ ਦੀ ਹੈ ਜਿਹੜੀ ਇਜਾਜ਼ਤ ਦਿੱਤੀ ਜਾਵੇ। ਪਰ ਦੂਜੇ ਪਾਸੇ ਕੀ ਹੋ ਰਿਹਾ? ਦੂਜੇ ਪਾਸੇ ਜਿਹੜਾ ਅਸਦੁਦੀਨ ਓਵੈਸੀ ਆ, ਉਹਨੇ ਇਸ ਮੁੱਦੇ ਨੂੰ ਜਾਤੀ ਰੰਗ ਦੇ ਦਿੱਤਾ, ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹ ਕਹਿੰਦਾ ਕਿ ਯੂਨੀਫਾਰਮ ਸਿਵਲ ਕੋਡ ਦਾ ਇਹ ਜਿਹੜਾ ਕੀਤਾ ਜਾ ਰਿਹਾ, ਹੱਥਕੰਡਾ ਅਪਣਾਇਆ ਜਾ ਰਿਹਾ ਹੈ, ਇਹਨੂੰ ਲੋਕਾਂ ਨੇ ਨਕਾਰ ਦਿੱਤਾ ਤੇ ਇਸ ਕਰਕੇ ਹਿੰਦੂਵਾਦੀ ਤਾਕਤਾਂ ਜਿਹੜੀਆਂ, ਉਹਨਾਂ ਨੂੰ ਸਬਕ ਸਿੱਖਣ ਦੀ ਜ਼ਰੂਰਤ ਹੈ। ਦੂਜੇ ਪਾਸੇ ਇਹਦੀ ਓਵੈਸੀ ਦੀ ਸਿਆਸਤ ਹੋ ਗਈ। ਦੂਜੇ ਪਾਸੇ ਕੀ ਕਰਦਾ ਹੈ? ਦੂਜੇ ਪਾਸੇ ਭਾਜਪਾ ਦਾ ਉੱਥੋਂ ਦਾ ਇੱਕ ਬਹੁਤ ਵੱਡਾ ਨੇਤਾ ਹੈ ਐਚ ਰਾਜਾ। ਉਹਨੇ ਟਵਿੱਟਰ ਤੇ ਅੱਜ ਟਵੀਟ ਕਰਕੇ ਇਹ ਗੱਲ ਲਿਖ ਦਿੱਤੀ, ਕਹਿੰਦਾ ਕਿ ਜਿਹੜਾ ਇੱਕ ਵਿਦਿਆਰਥੀ ਹੈ ਵਿਗਨੇਸ਼ ਵਾਸੂਦੇਵਨ, ਉਹਨੂੰ ਮੁਸਲਮਾਨਾਂ ਨੇ ਬੇਰਹਿਮੀ ਨਾਲ ਕੁੱਟ ਕੇ ਮਾਰ ਦਿੱਤਾ ਕਿਉਂਕਿ ਉਹ ਜਲੀਕੱਟੂ ਅੰਦੋਲਨ 'ਚ ਭਾਗ ਲੈਣ ਵਾਲੇ ਜਿਹੜੇ ਮੁਸਲਮਾਨ ਸੀ, ਉਹ ਰਾਸ਼ਟਰੀ ਝੰਡਾ ਜਿਹੜਾ ਉਹ ਫੜਨ ਤੋਂ ਇਤਰਾਜ਼ ਕਰਦਾ ਸੀ ਕਿਉਂਕਿ ਉਹ ਫੜ ਨਹੀਂ ਸੀ ਰਹੇ, ਤੇ ਉਹਨੇ ਆਖਿਆ ਕਿ ਰਾਸ਼ਟਰੀ ਝੰਡਾ ਫੜੋ। ਇਸੇ ਗੱਲ ਤੋਂ ਲੜੇ ਤੇ ਮੁਸਲਮਾਨਾਂ ਨੇ ਕੁੱਟ ਕੇ ਮੁੰਡਾ ਮਾਰ ਦਿੱਤਾ ਤੇ ਮੈਂ ਇਹਦੀ ਨਿੰਦਾ ਕਰਦਾ। ਸਾਰਾ ਤਾਮਿਲਨਾਡੂ ਫਿਰ ਉਹਦੇ ਮਗਰ ਪੈ ਗਿਆ। ਮੈਂ ਕਿਹਾ ਕਿਉਂ ਤੂੰ ਬਲਦੀ ਦੇ ਬੁੱਥੇ ਦੇਣ ਲੱਗਾ ਸਾਨੂੰ? ਇਹੋ ਜਿਹੀ ਕੋਈ ਗੱਲ ਹੀ ਨਹੀਂ ਹੋਈ, ਤੇਰੇ ਤੱਕ ਇਹੋ ਜਿਹੀਆਂ ਖਬਰਾਂ ਕਿਹਨੇ ਪਹੁੰਚਾਈਆਂ? ਸੋ ਭਾਜਪਾ ਵਾਲਾ ਉਹ ਜਿਹੜਾ ਐਚ ਰਾਜਾ ਸੀ, ਮੁੜ ਕੇ ਭੱਜ ਨਿਕਲਿਆ। ਉਹ ਦੇਖੋ ਬਿਨਾਂ ਸਿਰ ਪੈਰ ਤੋਂ ਗੱਲਾਂ ਕਰੀ ਜਾਂਦੇ ਆ। ਓਵੈਸੀ ਵੀ ਜੋ ਕੁਛ ਕਰਦਾ ਪਿਆ, ਇਹ ਵੀ ਗਲਤ ਰਾਜਨੀਤੀ ਹੈ ਕਿਉਂਕਿ ਉੱਥੇ ਉਹ ਲੋਕ ਠੀਕ ਹੈ ਆਪਣੀ ਰਵਾਇਤੀ ਖੇਡ ਨੂੰ ਲੈ ਕੇ ਸੰਘਰਸ਼ ਕਰਦੇ ਪਏ, ਉੱਥੇ ਨਾ ਤੇ ਕੋਈ ਫਿਰਕਾ ਪ੍ਰਸਤੀ ਹੈ, ਨਾ ਕੋਈ ਜਾਤੀਵਾਦ ਹੈ। ਇਹ ਖੇਡ ਬੈਨ ਕੀਤੀ ਹੈ ਸੁਪਰੀਮ ਕੋਰਟ ਨੇ। ਹਾਈ ਕੋਰਟ ਦੇ ਵਿੱਚ ਉਹ ਗਏ ਨੇ ਅੱਜ, ਮਦਰਾਸ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਉਹਨਾਂ ਦੀ ਸੁਣਵਾਈ ਹੈ ਜਿਹੜੀ ਖਾਰਜ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਪਹਿਲੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਸਾਰੀ ਗੇਂਦ ਹੈ ਜਿਹੜੀ ਉਹ ਸੁਪਰੀਮ ਕੋਰਟ ਦੇ ਪਾਲੇ 'ਚ ਆ। ਇਹ ਲੋਕ ਹੈ ਜਿਹੜੇ ਰਾਜਨੀਤੀ ਕਰਦੇ ਪਏ ਆ, ਇਹਨਾਂ ਨੂੰ ਟਲਣਾ ਚਾਹੀਦਾ ਕਿਉਂਕਿ ਲੋਕ ਉੱਥੇ ਗੁੱਸੇ 'ਚ ਆ। ਉਹਨਾਂ ਨੂੰ ਇਹੋ ਜਿਹੀ ਚਿੰਗਿਆਰੀ ਨਹੀਂ ਲਾਉਣੀ ਚਾਹੀਦੀ, ਉਹਨਾਂ ਨੂੰ ਸਮਝਾਉਣਾ ਚਾਹੀਦਾ, ਬੁਝਾਉਣਾ ਚਾਹੀਦਾ। ਬਾਕੀ ਉਹਨਾਂ ਨੂੰ ਇਹ ਸਮਝਣ ਦੀ ਜ਼ਰੂਰਤ ਵੀ ਹੈ ਕਿ ਇਹ ਮਸਲਾ ਜਿਹੜਾ ਸੁਪਰੀਮ ਕੋਰਟ 'ਚ ਆ, ਸੁਪਰੀਮ ਕੋਰਟ ਕੀ ਹੁਕਮ ਦਿੰਦਾ ਉਹ ਹੁਕਮ ਉਡੀਕਣੇ ਚਾਹੀਦੇ ਆ। ਜਿਹੜੇ ਆਹ ਲੋਕ ਮੁਆਤੇ ਲਾਉਂਦੇ ਪਏ, ਇਹਨਾਂ ਤੋਂ ਬਚਣ ਦੀ ਜ਼ਰੂਰਤ ਆ। ਜੀ ਜੀ ਜੀ
ਅਗਲੇ ਆਪਾਂ ਗੱਲ ਕਰੀਏ, ਨਵਜੋਤ ਸਿੱਧੂ ਹੁਣਾਂ ਨੇ ਕਹਿੰਦੇ ਜੀ ਬੈਟਿੰਗ ਸ਼ੁਰੂ ਕੀਤੀ ਆ, ਬਾਦਲਾਂ ਨੂੰ ਲਿਆ ਨਿਸ਼ਾਨੇ ਤੇ। ਅੱਗੇ ਹਰਿਆਣੇ 'ਚ ਜਾ ਕੇ ਕਰਦੇ ਸੀ, ਅੱਜ ਆਪਣੇ ਲੋਕਲ ਗਰਾਊਂਡ ਤੇ। ਇਹ ਉਹੀ ਨਵਜੋਤ ਸਿੱਧੂ ਹੈ ਜਿਹੜਾ ਕਹਿੰਦਾ ਸੀ ਕਿ ਬਾਦਲ ਮੇਰਾ ਪਿਤਾ ਸਮਾਨ ਆ। ਕਈ ਵਾਰੀ ਪਿਤਾ ਵੀ ਕਹਿ ਦਿੰਦਾ ਹੁੰਦਾ ਸੀ ਕਿ ਬਾਦਲ ਤੇ ਮੇਰਾ ਪਿਤਾ ਹੀ ਹੈ। ਤੇ ਇਹ ਵੀ ਆਂਦਾ ਸੀ ਅਕਾਲੀ ਦਲ ਤੇ ਭਾਵੇਂ ਮੇਰੀਆਂ ਚਮਦੀਆਂ ਜੁੱਤੀਆਂ ਹੰਡਾ ਲੇ, ਅਕਾਲੀ ਦਲ ਨੇ ਮੇਰੇ ਲਈ ਬਹੁਤ ਕੁਝ ਕੀਤਾ। ਭਾਜਪਾ ਮਾਂ ਆ, ਇਹ ਅਕਾਲੀ ਦਲ ਹੈ ਜਿਹੜਾ, ਉਹ ਭਾਵੇਂ ਮੇਰੀਆਂ ਚਮਦੀਆਂ ਜੁੱਤੀਆਂ ਹੰਡਾ ਲੇ, ਉਹਦੀ ਤਾਂ ਮੈਂ ਦੇਣ ਹੀ ਨਹੀਂ ਦੇ ਸਕਦਾ। ਅੱਜ ਉਹੀ ਨਵਜੋਤ ਸਿੱਧੂ ਹੈ ਜਿਹੜਾ ਪੋਤੜੇ ਫਰੋਲਦਾ ਪਿਆ ਸੀ ਬਾਦਲਾਂ ਦੇ। ਉਹਨੇ ਚੰਗਾ ਇਹਨਾਂ ਤੇ ਤਵਾ ਲਾਇਆ। ਤਵਾ ਕਾਹਦਾ ਲਾਇਆ? ਉਹਨੇ ਉਹੀ ਕੁਝ ਬਿਆਨ ਕੀਤਾ ਜਿਹੜਾ ਇੱਥੋਂ ਦੀਆਂ ਪੰਜਾਬ ਦੀਆਂ ਕੀੜੀਆਂ ਨੂੰ ਵੀ ਹੁਣ ਰਟਿਆ ਜਾ ਚੁੱਕਾ ਸੁਣ ਸੁਣ ਕੇ, ਕਿ ਰੇਤਾ ਬਜਰੀ ਖਾ ਗਏ, ਟਰਾਂਸਪੋਰਟ ਜਿਹੜੀ ਆ ਉਹ 50 ਤੋਂ 650 ਬੱਸਾਂ ਦੀ ਹੋ ਗਈ, ਹੋਟਲਾਂ ਦਾ ਕਾਰੋਬਾਰ ਆ, ਬਹੁਤ ਕੁਝ ਇਹੋ ਜਿਹਾ ਨੇ ਹੋਰ ਵੀ ਗਿਣਾ ਦਿੱਤਾ। ਇੱਥੋਂ ਇਹਨਾਂ ਦਾ ਆਹ ਕੰਮ ਹੈ, ਇੱਥੋਂ ਉਹਨਾਂ ਦਾ ਉਹ ਕੰਮ ਆ। ਸਾਰੇ ਲੋਕ ਹੁਣ ਸਵਾਲ ਕਰਦੇ ਸਿੱਧੂ ਤੇ ਕਿ ਜੀ ਮਿੰਟੂ ਜੀ, ਮੈਨੂੰ ਲੱਗਦਾ ਜੀ ਲਾਈਨ ਦੇ ਵਿੱਚ ਥੋੜ੍ਹੀ ਪ੍ਰੋਬਲਮ ਆਈ ਆ, ਜਿਸ ਕਰਕੇ ਅਸੀਂ ਉਹਨਾਂ ਦੇ ਨਾਲ ਦੁਬਾਰਾ ਮੁੜ ਕੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਸੋਚੋ ਇੱਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਆਪਣੀ ਗੱਲਬਾਤ ਆ ਜਿਹੜੀ ਆ ਉਹ ਇੱਦਾਂ ਹੀ ਜਾਰੀ ਰਹੇਗੀ। ਸੋ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਬ੍ਰੇਕ ਤੋਂ ਬਾਅਦ ਦੇ ਵਿੱਚ। ਅਤੇ ਜਿਵੇਂ ਤੁਸੀਂ ਸਰੋਤੇ ਜਾਣਦੇ ਹੋ ਵੀ ਸਮੱਸਿਆ ਜਿਹੜੀ ਹੈ ਚੱਲ ਰਹੀ ਸੀ, ਆ ਗਈ ਸੀ ਥੋੜ੍ਹੀ ਜਿਹੀ ਸਮੱਸਿਆ, ਜਿਸ ਦੇ ਵਿੱਚ ਜਿਹੜੇ ਤਕਨੀਕੀ ਪ੍ਰੋਬਲਮ ਕਰਕੇ ਆਪਾਂ ਲਾਈਨ ਟੁੱਟ ਗਈ ਸੀ। ਅਤੇ ਮਿੰਟੂ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਇੱਕ ਵਾਰੀ ਫਿਰ ਜੀ। ਹਾਂ ਜੀ, ਸ਼ੁਕਰੀਆ ਜੀ। ਮੈਨੂੰ ਲੱਗਦਾ ਹੈ ਵੀ ਸਿੱਧੂ ਹੁਣੀ ਕਿਤੇ ਇਕੱਲੇ ਬੈਟਿੰਗ ਕਰਨਾ ਚਾਹੁੰਦੇ ਨੇ ਬਾਦਲਾਂ ਖਿਲਾਫ। ਨਹੀਂ ਜੀ, ਸਿੱਧੂ ਤੁਹਾਨੂੰ ਪਤਾ ਹੀ ਹੈ ਸਿੱਧਾ ਨਹੀਂ ਚੱਲਦਾ। ਤੇ ਮੈਂ ਉਹੀ ਗੱਲ ਸਿੱਧੂ ਦੀ ਕਰਨ ਡਿਆ ਸਾਂ ਕਿ ਜੇ ਪਹਿਲਾਂ ਬੋਲਦਾ ਤੇ ਸ਼ਾਇਦ ਥੋੜ੍ਹਾ ਜਿਹਾ ਮੁੱਲ ਪੈ ਜਾਂਦਾ। ਅੱਜ ਤੇ ਜੋ ਇਹਨੇ ਕਿਹਾ, ਲੇਟ ਉੱਠਿਆ, ਪਰ ਜੋ ਇਹ ਕਹਿ ਕੇ ਗਿਆ ਉਹ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬੈਂਸ ਬ੍ਰਦਰਜ਼ ਹੋਣ ਜਾਂ ਭਗਵੰਤ ਮਾਨ ਹੋਵੇ, ਅਰਵਿੰਦ ਕੇਜਰੀਵਾਲ ਹੋਵੇ, ਹੋਰ ਸਿਆਸੀ ਵਿਰੋਧੀ ਹੈ ਜਿਹੜੇ, ਉਹ ਗੱਲ ਹੀ ਇੱਥੋਂ ਸ਼ੁਰੂ ਕਰਦੇ ਆ। ਜੋ ਬੱਸਾਂ ਦਾ ਮਸਲਾ ਹੈ, ਜੋ ਇਹਨਾਂ ਦੀ ਜਾਇਦਾਦ ਦਾ ਮਸਲਾ ਹੈ, ਉਹ ਸਾਰਾ ਕੁਛ ਲੋਕ ਸੁਣ ਚੁੱਕੇ ਆ ਪਹਿਲਾਂ। ਸੋ ਨਵਾਂ ਕੁਛ ਨਹੀਂ ਸੀ। ਸਿੱਧੂ ਦਾ ਬਸ ਸਿਰਫ ਤੇ ਸਿਰਫ ਅੰਦਾਜ਼ ਨਵਾਂ ਸੀ। ਅੰਮ੍ਰਿਤਸਰ 'ਚ ਆਇਆ, ਪਿਓਰ ਪੰਜਾਬੀ 'ਚ ਉਹਨੇ ਪ੍ਰੈਸ ਕਾਨਫਰੰਸ ਕੀਤੀ, ਠੇਠ ਪੰਜਾਬੀ ਦੇ ਵਿੱਚ ਉਹਨੇ ਹਮਲਾ ਕੀਤਾ, ਸ਼ਬਦੀ ਹਮਲਾ। ਆਮ ਤੌਰ 'ਤੇ ਉਹ ਹਿੰਦੀ ਬੋਲਦਾ ਜਾਂ ਵਿੱਚ ਅੰਗਰੇਜ਼ੀ ਬੋਲਦਾ, ਅਤੇ ਕਈ ਵਾਰ ਤੇ ਚੁਟਕਲੇ ਇਹੋ ਜਿਹੀ ਭਾਸ਼ਾ 'ਚ ਸੁਣਾ ਜਾਂਦਾ ਕਿ ਲੋਕਾਂ ਨੂੰ ਗਾਂਹ ਟਰਾਂਸਲੇਸ਼ਨ ਕਰਵਾਉਣੀ ਪੈਂਦੀ ਹੈ ਕਿ ਕੀ ਕਹਿ ਗਿਆ। ਸੋ ਅੱਜ ਉਹ ਪੰਜਾਬੀ 'ਚ ਬੋਲਿਆ, ਹੋਰ ਕੁਛ ਨਹੀਂ ਹੈ। ਪਰ ਜਦੋਂ ਉਹ ਬੋਲ ਕੇ ਚੱਲਿਆ ਸੀ ਪ੍ਰੈਸ ਕਾਨਫਰੰਸ ਦੇ ਵਿੱਚੋਂ, ਤੇ ਇੱਕ ਪੱਤਰਕਾਰ ਨੇ ਉਹਦੇ ਕੋਟ ਦੀ ਕੰਨੀ ਨੂੰ 6-7 ਵਾਰੀ ਫੜ ਕੇ ਕਿਹਾ ਕਿ ਸਿੱਧੂ ਸਾਹਿਬ ਇਹ ਦੱਸ ਦਿਓ, ਤੁਸੀਂ ਜੇ ਹਾਰ ਗਏ ਕੀ ਤੁਸੀਂ ਪੰਜਾਬ ਨੂੰ ਚੁਣੋਗੇ ਜਾਂ ਟੈਲੀਵਿਜ਼ਨ ਨੂੰ? ਸਿੱਧੂ ਬੋਲਿਆ ਹੀ ਨਹੀਂ। ਫਿਰ ਗਾਂਹ ਨੂੰ ਨਿਕਲਿਆ, ਉਹਨੇ ਫਿਰ ਘਿਰ ਕੇ ਆਖਿਆ, ਉਹਨੇ ਕਿਹਾ ਸਿੱਧੂ ਸਾਹਿਬ ਇਹ ਦੱਸ ਦਿਓ, ਜੇ ਤੁਸੀਂ ਹਾਰ ਗਏ ਪੰਜਾਬ ਨੂੰ ਚੁਣੋਗੇ ਜਾਂ ਟੈਲੀਵਿਜ਼ਨ ਨੂੰ? ਸਿੱਧੂ ਬੋਲਿਆ ਨਹੀਂ। 6-7 ਵਾਰੀ ਉਹ ਪ੍ਰਸ਼ਨ ਹੋਇਆ, ਉਹਦਾ ਜਵਾਬ ਦਿੱਤੇ ਬਿਨਾਂ ਸਿੱਧੂ ਨਿਕਲ ਗਿਆ। ਯਾਨੀ ਇਹਦਾ ਮਤਲਬ ਆ ਕਿ ਹਾਲੇ ਵੀ ਜਿਹੜੀ ਪੰਜਾਬ ਪ੍ਰਸਤੀ ਹੈ ਉਹ ਪੂਰੀ ਤਰ੍ਹਾਂ ਇਹਦੇ ਦਿਲ 'ਚ ਜਾਗੀ ਨਹੀਂ, ਬਸ ਉੱਤੋਂ ਤੋਂ ਜਾਗ ਜੀ ਲਾਈ ਇਹਨੇ। ਜੀ ਜੀ ਜੀ। ਅਤੇ ਮਿੰਟੂ ਜੀ ਆਪਾਂ ਅਗਲੀ ਜੇ ਗੱਲ ਕਰੀਏ ਵੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸੀ ਉਮੀਦਵਾਰ ਕੋਲ ਹੈ ਦੌਲਤਾਂ ਦਾ ਢੇਰ। ਦੇਖੋ, ਇਸ ਚੋਣ ਦੇ ਵਿੱਚ ਜਿਹੜੇ, ਕਿਉਂਕਿ ਨਾਮਜ਼ਦਗੀ ਪਰਚੇ ਸਾਰੇ ਭਰੇ ਜਾ ਚੁੱਕੇ ਆ, ਸਾਰਿਆਂ ਦੀ ਹੁਣ ਪੜਤਾਲ ਹੋਣੀ ਸ਼ੁਰੂ ਹੋ ਗਈ ਹੈ ਕਿ ਕਿਹੜਾ ਬੰਦਾ ਕਿੰਨੇ ਪਾਣੀ 'ਚ, ਕਿਹੜਾ ਕਿੰਨਾ ਪੜ੍ਹਿਆ ਲਿਖਿਆ, ਕਿਹਦੇ ਤੇ ਕੋਈ ਮੁਕੱਦਮਾ ਵਗੈਰਾ ਚੱਲਦਾ, ਸਾਰਾ ਕੁਛ ਹੁਣ ਸਾਫ਼ ਹੋ ਚੁੱਕਾ। ਕਿਉਂਕਿ ਐਫੀਡੈਵਿਟ ਲੱਗ ਜਾਂਦੇ, ਨਾਲ ਹਲਫਨਾਮੇ ਲੱਗ ਜਾਂਦੇ ਆ, ਉਹ ਸਾਰਾ ਕੁਛ ਇਹਨਾਂ ਨੂੰ ਜਨਤਕ ਕਰਨਾ ਪੈਂਦਾ। ਉਹਦੇ 'ਚੋਂ ਹੁਣ ਤੱਕ ਜੋ ਮੋਟੇ ਅੰਕੜੇ ਨਿਕਲੇ ਆ, ਉਹ ਦਿਲਚਸਪ ਆ ਕਿ ਸਭ ਤੋਂ ਜ਼ਿਆਦਾ ਕਰੋੜਪਤੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਅਲਾਇੰਸ ਦੇ ਆ ਉਮੀਦਵਾਰ। 107 ਕੁੱਲ ਇਹਨਾਂ ਦੀ ਗਿਣਤੀ ਬਣਦੀ ਹੈ। ਦੂਜੇ ਨੰਬਰ ਤੇ ਕਾਂਗਰਸ ਆ, ਜਿਨ੍ਹਾਂ ਦੇ 117 ਚੋਂ 100 ਕੈਂਡੀਡੇਟ ਆ ਜਿਹੜੇ ਕਰੋੜਪਤੀ ਆ। ਤੀਜੇ ਨੰਬਰ ਤੇ ਆਮ ਆਦਮੀ ਨੇ, ਉਹਨਾਂ ਦੇ 71 ਕੈਂਡੀਡੇਟ ਆ ਜਿਹੜੇ ਕਰੋੜਪਤੀ ਆ। ਜੇ ਸਭ ਤੋਂ ਧਨੀ ਉਮੀਦਵਾਰ ਗਿਣੀਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ, ਤੇ ਉਹਦੇ ਚੋਂ ਇਹ ਨੰਬਰ ਜਾਂਦਾ ਉਹਨਾਂ ਦੇ ਲੈਫਟੀਨੈਂਟ ਸੁਖਬੀਰ ਸਿੰਘ ਬਾਦਲ ਦਾ। ਉਹ ਇਸ ਸਮੇਂ 1 ਅਰਬ 2 ਕਰੋੜ ਦਾ ਮਾਲਕ ਆ। ਸੋ ਪਹਿਲਾ ਨੰਬਰ ਉਹਦਾ ਹੈ। ਦੂਜਾ ਨੰਬਰ ਜਿਹੜਾ ਆ
ਉਹ ਬਹੁਤ ਸਾਰੇ ਸਾਂਝੇ ਤੌਰ ਤੇ ਕਹਿ ਸਕਦੇ ਆ ਕਿ ਬਹੁਤ ਸਾਰੇ ਕਰੋੜਪਤੀ ਆ ਜਾਂਦੇ ਦੂਜੇ ਨੰਬਰ ਤੇ। ਜੀ ਪਰ ਜੋ ਬੰਦਾ ਸਭ ਤੋਂ ਕਮਜ਼ੋਰ ਹੈ ਆਰਥਿਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਚੋਂ, ਉਹ ਹੈ ਸਾਡੇ ਮਲੋਟ ਤੋਂ ਦਰਸ਼ਨ ਸਿੰਘ ਕੋਟਫੱਤਾ, ਜਿਹਦੇ ਕੋਲ ਮਹਿਜ਼ 23,52,000 ਦੀ ਸੰਪत्ति ਹੈ। ਹੂੰ ਜੇ ਕਾਂਗਰਸੀਆਂ ਦੀ ਗੱਲ ਕਰੀਏ ਤੇ ਇਹਨਾਂ ਚੋਂ ਸਭ ਤੋਂ ਵੱਡਾ ਧੰਨਾ ਸੇਠ ਆ ਰਾਣਾ ਗੁਰਜੀਤ ਸਿੰਘ। ਉਹਦੇ ਕੋਲ 1,70,70,00,000 ਦੀ ਪ੍ਰਾਪਰਟੀ ਆ, ਜਿਹੜੀ ਕਿ ਮੇਰੇ ਖਿਆਲ ਦੇ ਨਾਲ ਸਾਰੇ ਹੀ ਇਹਨਾਂ ਉਮੀਦਵਾਰਾਂ ਚੋਂ ਚੋਟੀ ਤੇ ਆ, ਕਿਉਂਕਿ ਜੀ ਸੁਖਬੀਰ ਸਿੰਘ ਵੀ 1,02,00,00,000 ਤੇ ਰਹਿ ਗਿਆ ਤੇ ਉਹ 1,70,70,00,000 ਤੇ ਪਹੁੰਚ ਗਿਆ। ਤਾਂ ਮਤਲਬ ਉਹ ਸਾਰਿਆਂ ਤੋਂ ਹੀ ਸਿਰਾ ਹੈ। ਜੀ ਕਾਂਗਰਸ ਦੇ ਵਿੱਚ ਜੇ ਸਭ ਤੋਂ ਆਰਥਿਕ ਤੌਰ ਤੇ ਪਛੜਿਆ ਉਮੀਦਵਾਰ ਹੈ ਤੇ ਉਹ ਹੈ ਬੀਬੀ ਸਤਕਾਰ ਕੌਰ। ਬੀਬੀ ਸਤਕਾਰ ਕੌਰ ਦੇ ਕੋਲ ਮਹਿਜ਼ 21,30,000 ਰੁਪਏ ਦੀ ਪ੍ਰਾਪਰਟੀ ਹੈ। ਉਹ ਇੰਨੀ ਕੁ ਪੂੰਜੀ ਦੀ ਮਾਲਕ ਆ। ਭਾਜਪਾ ਦੀ ਜੇ ਗੱਲ ਕਰੀਏ, ਇਹਨਾਂ ਚੋਂ ਸਭ ਤੋਂ ਵੱਡਾ ਧਨੇਰ ਆ ਜਿਹੜਾ, ਉਹ ਹੈ ਸੁਖਪਾਲ ਸਿੰਘ ਨੰਨੂ। ਸੁਖਪਾਲ ਸਿੰਘ ਨੰਨੂ ਨੂੰ ਪੁਰਾਣੇ ਸਰੋਤੇ ਜਾਣਦੇ ਹੋਣੇ ਆ। ਇਹ ਸਮੁੰਦਰੀ ਬੱਸ ਬਹੁਤ ਮਸ਼ਹੂਰ ਹੁੰਦੀ ਸੀ, ਜਿਵੇਂ ਅੱਜ ਔਰਬਿਟ ਬੱਸ ਆ, ਬੜੀ ਟੌਪ ਦੀ ਟਰਾਂਸਪੋਰਟ। ਕਿਸੇ ਸਮੇਂ ਸਮੁੰਦਰੀ ਬੱਸ ਦੀ ਬੜੀ ਚਰਚਾ ਹੁੰਦੀ ਸੀ। ਸਮੁੰਦਰੀ ਬੱਸ ਸਰਵਿਸ ਬਹੁਤ ਮਸ਼ਹੂਰ ਹੁੰਦੀ ਸੀ ਫਿਰੋਜ਼ਪੁਰ ਜਾਂ ਮਾਝੇ ਇਲਾਕੇ ਦੇ ਵਿੱਚ। ਉਸ ਸਮੁੰਦਰੀ ਟਰਾਂਸਪੋਰਟ ਵਾਲਿਆਂ ਦਾ ਮੁੰਡਾ ਸੁਖਪਾਲ ਸਿੰਘ ਨੰਨੂ, ਇਹਦੀ ਪ੍ਰਾਪਰਟੀ ਹੈ ਜਿਹੜੀ ਉਹ ਹੈ 41,20,00,000 ਦੀ। ਤੇ ਜਿਹੜਾ ਇਹਨਾਂ ਦੇ ਵਿੱਚੋਂ ਭਾਜਪਾ ਦੇ ਵਿੱਚੋਂ ਸਭ ਤੋਂ ਥੋੜੀ ਸੰਪत्ति ਵਾਲਾ ਆ ਉਮੀਦਵਾਰ, ਉਹ ਹੈ ਅਸ਼ਵਨੀ ਸ਼ਰਮਾ, ਜਿਹਦੇ ਕੋਲ 63,75,000 ਦੀ ਪ੍ਰਾਪਰਟੀ ਆ। ਜੇ ਆਮ ਆਦਮੀ ਪਾਰਟੀ ਵਾਲਿਆਂ ਵੱਲ ਝਾਤੀ ਮਾਰੀਏ ਤੇ ਇਹਨਾਂ 'ਚ ਸਭ ਤੋਂ ਵੱਡਾ ਧੰਨਾ ਸੇਠ ਹੈ ਕੈਪਟਨ ਬਿਕਰਮਜੀਤ ਸਿੰਘ, ਜਿਹੜਾ ਕਿ ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਦਾ OSD ਰਿਹਾ। ਮੁੜ ਕੇ 2012 ਦੇ ਵਿੱਚ ਉਹ ਵਿਰਸਾ ਸਿੰਘ ਵਲਟੋਆ ਦੀ ਕੰਪੇਨ ਕਰਦਾ ਰਿਹਾ, ਉਹਦਾ ਇੰਚਾਰਜ ਰਿਹਾ। ਤੇ 2017 'ਚ ਉਹ ਇਹਨਾਂ ਦੋਵਾਂ ਦੇ ਵਿਰੋਧੀ ਬਣ ਗਿਆ, ਯਾਨੀ ਆਮ ਆਦਮੀ ਪਾਰਟੀ ਤੋਂ ਉਹ ਉਮੀਦਵਾਰ ਆ। ਉਹਦੇ ਕੋਲ ਪ੍ਰਾਪਰਟੀ ਹੈ ਜਿਹੜੀ ਉਹ 70,27,00,000 ਦੀ ਹੈ। ਜਦ ਕਿ ਆਮ ਆਦਮੀ ਪਾਰਟੀ 'ਚ ਬੀਬੀ ਰੁਪਿੰਦਰ ਕੌਰ ਰੂਬੀ, ਜਿਹੜੀ ਬਠਿੰਡਾ ਦਿਹਾਤੀ ਤੋਂ ਚੋਣ ਲੜਦੀ ਪਈ ਹੈ, ਉਹ ਸਭ ਤੋਂ ਆਰਥਿਕ ਮਾਮਲੇ, ਆਰਥਿਕ ਦਰਜਾਬੰਦੀ 'ਚ ਸਭ ਤੋਂ ਹੇਠਲੇ ਦਰਜੇ ਤੇ ਆ। ਉਸ ਬੀਬੀ ਕੋਲੇ ਮਹਿਜ਼ 1,74,000 ਰੁਪਏ ਦੀ ਪੂੰਜੀ ਹੈ ਕੁੱਲ ਮਿਲਾ ਕੇ। ਸੋ ਬੀਬੀ ਰੁਪਿੰਦਰ ਕੌਰ ਹੈ ਜਿਹੜੀ, ਉਹ ਆਮ ਆਦਮੀ ਪਾਰਟੀ 'ਚ ਪੂੰਜੀ ਦੇ ਮਾਮਲੇ 'ਚ ਸਭ ਤੋਂ ਹੇਠਲੇ ਦਰਜੇ ਤੇ ਆ। ਸੋ ਇਹ ਇਹਨਾਂ ਦਾ ਤੁਲਨਾਤਮਕ ਇੱਕ ਦਰਜਾਬੰਦੀ ਦਾ ਸਟੇਟਸ ਆ ਜਿਹੜਾ ਆਪਾਂ ਦੇਖਿਆ। ਪਰ ਸਮਝ ਤੋਂ ਪਰੇ ਦੀ ਗੱਲ ਆ ਕਿ ਇਹਨਾਂ ਦੇ ਪਰਿਵਾਰਾਂ ਦੀ ਸੰਪत्ति ਕਿਉਂ ਨਹੀਂ ਸ਼ਾਮਲ ਕੀਤੀ ਜਾਂਦੀ। ਦੇਖੋ, ਇੱਕ ਉਮੀਦਵਾਰ ਚੋਣ ਲੜਦਾ, ਉਹ ਮੰਤਰੀ ਬਣ ਜਾਂਦਾ ਜਾਂ ਸੁਖਬੀਰ ਸਿੰਘ ਵਰਗਾ ਮੰਤਰੀ ਬਣ ਜਾਂਦਾ, ਤੇ ਉਹਦਾ ਗਾਂ ਫਿਰ ਕਾਰੋਬਾਰ ਇੰਨਾ ਫੈਲ ਜਾਂਦਾ ਹੈ ਕਿ ਉਹ ਆਪਣੇ ਆਪ ਦੇ ਨਾਲ ਸੰਪत्ति ਬਹੁਤੀ ਜੋੜਨੀ ਨਹੀਂ ਚਾਹੁੰਦਾ, ਉਹਨੂੰ ਲੋੜ ਨਹੀਂ ਪੈਂਦੀ। ਬਹੁਤ ਸੱਜੇ ਖੱਬੇ ਹੁੰਦੇ ਜਿਹੜੇ ਜੋੜੇ ਜਾਂਦੇ। ਤਾਂ ਮੇਰੇ ਖਿਆਲ ਦੇ ਨਾਲ ਇਸ ਮਾਮਲੇ ਦੇ ਵਿੱਚ ਪਰਿਵਾਰ ਨੂੰ ਹੀ ਸ਼ਾਮਲ ਕਰਨਾ ਪਵੇਗਾ। ਮਸਲਨ ਜੇ ਕੋਈ ਬੰਦਾ ਹੈ ਤਾਂ ਉਹਦੀ ਔਲਾਦ ਜਾਂ ਉਹਦੀ ਪਤਨੀ ਜਾਂ ਉਹਦਾ ਮਾਤਾ ਪਿਤਾ, ਘੱਟੋ ਘੱਟ ਇਹ ਤੇ ਜੋੜਿਆ ਜਾਵੇ, ਭੈਣ ਭਰਾ ਨੂੰ ਨਾਲ ਜੋੜਿਆ ਜਾਵੇ, ਉਹ ਵੀ ਹਲਫਨਾਮੇ ਦੇਣ ਕਿ ਜਦੋਂ ਇਹ ਸਿਆਸਤ 'ਚ ਆਇਆ ਸੀ ਜਾਂ ਜਦੋਂ ਇਹ ਮੰਤਰੀ ਮੰਡਲ 'ਚ ਸ਼ਾਮਲ ਹੋਇਆ, ਉਦੋਂ ਇਹਦੀ ਤੇ ਇਹਦੇ ਪਰਿਵਾਰ ਦੀ ਇੰਨੀ ਪ੍ਰਾਪਰਟੀ ਸੀ ਤੇ ਬਾਅਦ ਦੇ ਵਿੱਚ ਇਸ ਬੰਦੇ ਦੀ ਇੰਨੀ ਪ੍ਰਾਪਰਟੀ ਰਹਿ ਗਈ ਜਾਂ ਇੰਨੀ ਬਣ ਗਈ, ਪਤਾ ਲੱਗੇ। ਕਿਉਂਕਿ ਬਹੁਤ ਸਾਰੀ ਪ੍ਰਾਪਰਟੀ ਹੈ ਜਿਹੜੀ ਸਿਆਸਤਦਾਨ ਉਹ ਆਪਣੇ ਨਾਲ ਬਣਾਉਂਦੇ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸਾਨੂੰ ਹਲਫਨਾਮਾ ਦੇ ਕੇ ਇਹ ਸਾਰਾ ਕੁਛ ਹੈ ਜਿਹੜਾ ਸ਼ੋਅ ਕਰਨਾ ਪੈਣਾ। ਜੀ ਜੀ ਬਿਲਕੁਲ ਜੀ। ਤੇ ਅਗਲੀ ਆਪਾਂ ਗੱਲ ਕਰੀਏ ਵੀ ਪੰਜਾਬ 'ਚੋਂ 14 ਕਿਲੋ ਹੋਰ ਸੋਨਾ ਤੇ ਕਰੋੜਾਂ ਰੁਪਈਏ ਬਰਾਮਦ। ਦੇਖੋ, ਇਹ ਰਿਕਵਰੀ ਬਹੁਤ ਹੈਰਾਨ ਕਰਦੀ ਹੈ ਕਿ 2 ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰੋਂ ਮੇਰੇ ਖਿਆਲ ਦੇ ਨਾਲ ਹੁਣ ਤੱਕ 2.25 ਕੁਆਂਟਲ ਸੋਨਾ ਫੜਿਆ ਗਿਆ ਆ 2-3 ਦਿਨਾਂ 'ਚ ਜੀ। ਇਹ ਹਾਲਾਂਕਿ ਚਰਚਾ ਜਿਹੜੀ ਉਹਦੀ ਬੋਡੀ ਬਹੁਤ ਘੱਟ ਹੋਈ ਹੈ, ਬਹੁਤ ਥੋੜੀ ਹੋਈ ਹੈ। ਇਹ 1.5 ਕੁਆਂਟਲ ਦੇ ਲਗਭਗ ਤੇ ਚੰਡੀਗੜ੍ਹ ਮੋਹਾਲੀ ਦੇ ਨੇੜੇ ਉੱਥੇ ਫੜਿਆ ਗਿਆ ਸੀ ਸੁਹਾਣੇ ਕੋਲ। ਅੱਜ 14 ਕਿਲੋ ਅੱਜ ਫੜਿਆ ਗਿਆ ਲੁਧਿਆਣੇ ਦੇ ਵਿੱਚ। ਇਹਦੇ ਨਾਲ 5 ਕਰੋੜ ਰੁਪਈਆ ਵੀ ਫੜਿਆ ਗਿਆ। ਹੁਣ ਇਹ ਨਹੀਂ ਪਤਾ ਲੱਗਦਾ ਪਿਆ ਕਿ ਇਹ ਪੰਜਾਬ ਦੇ ਵਿੱਚ, ਕਿਉਂਕਿ ਜਿਹੜਾ ਸੁਹਾਣੇ ਵਾਲਾ ਸੋਨਾ ਫੜਿਆ ਗਿਆ ਸੀ ਨਾ, ਉਹ ਤੇ ਜਾਣਾ ਸੀ ਹਿਮਾਚਲ ਦੇ ਵਿੱਚ। ਉਹ ਹਿਮਾਚਲੀ ਸਨ ਜਿਨ੍ਹਾਂ ਕੋਲ ਬਰਾਮਦ ਹੋਇਆ। ਉਹਦੇ 'ਚ ਵੀ ਇੱਕ ਹੌਲਦਾਰ ਹੈ ਜਿਹੜਾ ਉਹ ਬੜਾ ਕਹਿ ਸਕਦੇ ਹਾਂ ਕਿ ਬੜਾ ਕਿਰਦਾਰ ਵਾਲਾ ਬੰਦਾ ਨਿਕਲਿਆ। ਉਹਨੂੰ ਉਹਨਾਂ ਨੇ ਕਿਹਾ ਕਿ ਬੋਰਾ ਚੱਕ ਲਾ, ਰੌਲਾ ਨਾ ਪਾ, ਲੈ ਜਾ ਬੋਰਾ। ਇਕੱਲਾ ਹੀ ਸੀਗਾ ਉਹ ਨਾਕੇ ਤੇ ਉਹਨੇ ਇਮਾਨਦਾਰੀ ਵਿਖਾਈ। ਉਹਨੇ ਆਖਿਆ ਕਿ ਨਹੀਂ, ਚਾਬੀ ਕੱਢ ਲਈ, ਮੁੜ ਕੇ ਆਪਣਾ ਥਾਣੇਦਾਰ ਸੱਦ ਲਿਆ ਤੇ ਪੁਲਿਸ ਨੇ ਫੜ ਲਿਆ। ਚਲੋ, ਅੱਜ ਜਿਹੜੀ ਇਹ ਬਰਾਮਦਗੀ ਹੋਈ ਹੈ ਲੁਧਿਆਣੇ ਦੇ ਵਿੱਚ ਹੋਈ ਹੈ। ਦੱਸਦੇ ਇਹ ਆ ਕਿ ਜਿਹੜੇ ਲੋਕ ਫੜੇ ਗਏ ਆ
ਉਹਨਾਂ ਨੇ ਆਖਿਆ ਸੀ ਸਰਾਫਾ ਕਾਰੋਬਾਰੀ ਆ, ਹੂੰ ਇਹ ਸੋਨਾ ਜਿਹੜਾ ਸਾਡਾ ਕਾਰੋਬਾਰ ਨਾਲ ਸੰਬੰਧਿਤ ਆ, ਪਰ ਰੁਪਈਆ ਵੀ ਨਾਲ ਬਹੁਤ ਹੈ, 4 ਕਰੋੜ 20 ਲੱਖ ਰੁਪਈਆ ਚੁੱਕੀ ਫਿਰਦੇ ਸੀ। ਹੁਣ ਜੇ ਉਹਨਾਂ ਤੋਂ ਦਸਤਾਵੇਜ਼ ਮੰਗੇ ਆ, ਡਾਕੂਮੈਂਟਸ ਮੰਗੇ ਆ ਕਿ ਭਾਈ ਇਸ ਸੋਨੇ ਦੇ ਵਿਖਾਓ, ਕਾਗਜ਼ਾਤ ਵਿਖਾਓ, ਤੇ ਉਹ ਨਹੀਂ ਵਿਖਾ ਪਾਏ। ਇਸੇ ਤਰ੍ਹਾਂ ਪਠਾਨਕੋਟ ਦੇ ਵਿੱਚੋਂ ਵੀ ਅੱਜ 5 ਕਰੋੜ 51 ਲੱਖ ਰੁਪਈਆ ਜਿਹੜਾ ਫੜਿਆ ਗਿਆ। ਜੀ ਮੈਂ ਤੁਹਾਨੂੰ ਦੱਸ ਦਿਆਂ, ਚੰਡੀਗੜ੍ਹ ਦੇ ਵਿੱਚੋਂ ਵੀ ਕੁਝ ਦਿਨ ਪਹਿਲਾਂ 3.5 ਕਰੋੜ ਰੁਪਈਆ ਫੜਿਆ ਗਿਆ। ਉਹ 3.5 ਕਰੋੜ ਰੁਪਈਏ ਦੀ ਜਿਹੜੀ ਤਾਰ ਸੀ, ਉਹ ਜਾ ਕੇ ਇੱਕ ਸਾਬਕਾ ਮੈਂਬਰ ਪਾਰਲੀਮੈਂਟ ਨਾਲ ਜੁੜਦੀ ਸੀ। ਉਹਦਾ ਜੀ ਕੀ ਕੀਤਾ, ਕਿ ਉਹਨੂੰ ਵਾਪਸ ਦਿੱਤੇ, ਕਿ ਉਹਦੇ ਮਾਮਲੇ 'ਚ ਕੋਈ ਪੁੱਛਗਿੱਛ ਹੋਈ, ਕਿਸੇ ਨੂੰ ਕੋਈ ਪਤਾ ਨਹੀਂ। ਆਹ ਸੋਨੇ ਵਾਲਾ ਮਸਲਾ ਜਿਹੜਾ, ਉਹ ਜਿਹੜੀ ਮੈਂ ਤੁਹਾਨੂੰ ਪਹਿਲੀ ਖਬਰ ਦੱਸਤੀ ਹੈ, ਸੁਹਾਣੇ ਜਿਹੜਾ ਫੜਿਆ ਗਿਆ, ਉਹ ਤੇ ਠੀਕ ਆ ਕਿ ਚਲੋ ਕਾਰਵਾਈ ਹੈ ਜਿਹੜੀ ਕਾਗਜ਼ੀ ਕਾਰਵਾਈ ਹੋ ਗਈ ਹੈ। ਇਹ ਜਿਹੜੀਆਂ ਰਿਕਵਰੀਆਂ ਹੁੰਦੀਆਂ, ਇਹ ਇੱਕ ਤੇ ਚੀਜ਼ ਇਹ ਸਾਫ਼ ਕਰਦੀਆਂ ਕਿ ਦੇਖੋ ਚੋਣ ਜ਼ਾਬਤੇ 'ਚ ਜਿਹੜੀ ਸਖਤੀ ਹੋਈ ਹੈ, ਉਹ ਕਿੱਡੀਆਂ ਵੱਡੀਆਂ ਰਿਕਵਰੀਆਂ ਦੇ ਨਤੀਜੇ ਦੇ ਰਹੀ ਹੈ। ਕਿ ਜੇਕਰ ਆਮ ਸਰਕਾਰ ਹੁੰਦੀ, ਕਿ ਇਹ ਰਿਕਵਰੀਆਂ ਹੋ ਜਾਂਦੀਆਂ, ਜਾਂ ਜੀ ਕੀ ਇਹਨਾਂ ਨੂੰ ਇਸੇ ਤਰ੍ਹਾਂ ਕਾਗਜ਼ਾਂ 'ਚ ਦਰਜ ਕਰ ਲਿਆ ਜਾਂਦਾ? ਮੇਰੇ ਖਿਆਲ ਦੇ ਨਾਲ ਨਹੀਂ। ਬਹੁਤ ਸਾਰਾ ਸੋਨਾ ਜਿਹੜਾ ਉਹ ਸੰਗੋਂ ਲੱਥ ਜਾਣਾ ਸੀ ਕਈਆਂ ਦੇ। ਇੱਥੇ ਤੇ ਇਹੋ ਜਿਹੇ ਵੀ ਬੈਠੇ ਆ ਜਿਨ੍ਹਾਂ ਨੇ ਪਾਲਕੀ ਸਾਹਿਬ ਦਾ ਸੋਨਾ ਵੀ ਆਪਣੇ ਘਰਾਂ 'ਚ ਲੈ ਗਏ ਸੀ, ਜੀ ਉਹਨਾਂ ਦੇ ਘਰਾਂ 'ਚ ਮੁੜ ਕੇ ਕਢਾਇਆ ਗਿਆ। ਸੋ ਇੱਥੇ ਬਹੁਤ ਕੁਝ ਹੋ ਜਾਣਾ ਸੀ ਜੇ ਚੋਣ ਜ਼ਾਬਤੇ ਦੀ ਜਾਂ ਚੋਣ ਕਮਿਸ਼ਨ ਦੀ ਸਖਤਾਈ ਨਾ ਹੁੰਦੀ। ਪਰ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਦੱਸਣੀ ਚਾਹਾਂਗਾ ਕਿ ਜੀ ਇਹ ਸੋਨੇ ਦੀ ਸਮਗਲਿੰਗ ਹੈ ਜਿਹੜੀ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ। ਪਰ ਹੂੰ ਇਸ ਤੋਂ ਵੀ ਇੱਕ ਵੱਡੀ ਸਮਗਲਿੰਗ ਹੈ ਜਿਹੜੀ ਹੁਣ ਆਉਣ ਵਾਲੇ ਸਮੇਂ 'ਚ ਹੋ ਸਕਦੀ ਹੈ। ਸੋਨੇ ਤੋਂ ਬਾਅਦ ਵੈਸੇ ਉਹਦਾ ਦੂਜਾ ਨੰਬਰ ਆਉਂਦਾ ਹੈ। ਉਸ ਬ੍ਰਾਂਡ ਨੂੰ ਦੇਖ ਕੇ ਸੁਣ ਕੇ ਤੁਸੀਂ ਹੈਰਾਨ ਜ਼ਰੂਰ ਹੋਗੇ, ਉਹ ਹੈ ਸਿਗਰਟ ਦੀ ਸਮਗਲਿੰਗ। ਹੂੰ ਸਿਗਰਟ ਜਿਹਨੂੰ ਕਹਿ ਦਿੰਦੇ ਆਪਾਂ, ਸਿਗਰਟਾਂ ਦੀ ਸਮਗਲਿੰਗ ਇਸ ਵੇਲੇ ਭਾਰਤ ਦੇ ਵਿੱਚ ਸੋਨੇ ਤੋਂ ਬਾਅਦ ਦੂਜੇ ਨੰਬਰ ਤੇ ਆ। ਜੀ ਔਰ ਉਹ ਸਮਗਲਿੰਗ ਹੋਣ ਦਾ ਕਾਰਨ ਇਹ ਆ ਕਿ ਇੱਥੇ ਟੈਕਸ ਜਿਹੜੇ ਆ ਸਿਗਰਟ ਤੰਬਾਕੂ ਤੇ ਬਹੁਤ ਜ਼ਿਆਦਾ ਲਾਉਂਦੇ ਆ। ਜਿਹੜੇ ਸਾਡੇ ਗੁਆਂਢੀ ਮੁਲਕ ਆ ਜਾਂ ਹੋਰ ਮੁਲਕ ਆ, ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਟੈਕਸ ਆ ਜਿਹੜੇ ਬੜੇ ਸੌਫਟ ਆ। ਸੋ ਹੁਣ ਸਮਗਲਿੰਗ ਹੋਣ ਲੱਗ ਪਈ, ਉਹਦੀ ਸਰਕਾਰ ਇਸ ਪਾਸੇ ਥੋੜਾ ਜਿਹਾ ਧਿਆਨ ਘੱਟ ਦਿੰਦੀ ਹੈ, ਕਿਉਂਕਿ ਆਖ ਦਿੰਦੇ ਮਸਲਾ ਤੇ ਸਿਗਰਟ ਦਾ ਹੀ ਹੈ, ਲੋਕਾਂ ਨੇ ਕੈਂਸਰ ਹੀ ਕਰਾਉਣੀ ਹੈ ਪੀ ਕੇ, ਪਰ ਸਮਗਲਿੰਗ ਉਹਦੀ ਵੀ ਹੁੰਦੀ ਹੈ। ਸੋ ਇਹ ਬੜਾ ਦਿਲਚਸਪ ਦ੍ਰਿਸ਼ ਬਣਦਾ ਪਿਆ ਪੰਜਾਬ ਦੇ ਵਿੱਚ ਕਿ ਏਡੇ ਵੱਡੇ ਪੱਧਰ ਤੇ ਰਿਕਵਰੀਆਂ ਹੁੰਦੀਆਂ ਪਈਆਂ, ਏਡੇ ਵੱਡੇ ਪੱਧਰ ਤੇ ਸਮਗਲਰ ਫੜੇ ਜਾ ਰਹੇ ਆ, ਏਡੇ ਵੱਡੇ ਪੱਧਰ ਤੇ ਜਿਹੜੀਆਂ ਨਗਦੀ ਦੀਆਂ ਕਾਰਾਂ ਭਰੀਆਂ ਜਾ ਰਹੀਆਂ, ਬੋਰੀਆਂ ਭਰੀਆਂ ਜਾ ਰਹੀਆਂ, ਸਭ ਕੁਝ ਫੜਿਆ ਜਾ ਰਿਹਾ। ਪਰ ਜੇ ਪੰਜਾਬ ਪੁਲਿਸ ਇਸੇ ਤਰ੍ਹਾਂ ਆਪਣੇ ਪੱਧਰ ਤੇ ਕੰਮ ਕਰਦੀ ਹੈ ਜਾਂ ਸਰਕਾਰ ਦੇ ਅੰਡਰ ਪੰਜਾਬ ਪੁਲਿਸ ਖੜੀ ਹੁੰਦੀ ਹੈ ਨਾਕਿਆਂ ਤੇ, ਉਦੋਂ ਇਹ ਚੀਜ਼ਾਂ ਕਿਉਂ ਨਹੀਂ ਬਰਾਮਦ ਹੁੰਦੀਆਂ? ਇਹ ਕੀ ਚੱਕਰ ਹੈ? ਇਹ ਦਿਲਚਸਪ ਪਹਿਲੂ ਹੈ ਸੋਚਣ ਵਾਲਾ। ਜੀ ਜੀ ਬਹੁਤੇ ਤਾਂ ਕਿਆਸ ਰਾਈ ਲਾ ਹੀ ਸਕਦੇ ਆ ਵੀ ਕਾਹਤੋਂ ਨਹੀਂ ਫੜੀਆਂ ਜਾਂਦੀਆਂ। ਅਗਲੀ ਆਪਾਂ ਗੱਲ ਕਰੀਏ, ਅਕਾਲੀ ਤੇ ਭਾਜਪਾ ਵਾਲੇ ਜਿਹੜੇ ਆ ਉਹ ਪੱਬਾਂ ਭਾਰ ਹੋਏ ਫਿਰਦੇ ਆ ਵੀ ਸ਼ਿਵ ਲਾਲ ਡੋਡੇ ਨੂੰ ਮਨਾ ਹੀ ਲਿਆ ਜਾਵੇ। ਦੇਖੋ, ਸ਼ਿਵ ਲਾਲ ਡੋਡਾ ਹੈ ਨਾ, ਉਹ ਬੰਦਾ ਵਾਕਈ ਉਹਨੂੰ ਕਿਹਾ ਜਾ ਸਕਦਾ ਕਿ ਉਹ ਬਿਤਾਜ ਬਾਦਸ਼ਾਹ। ਕੋਈ ਹੂੰ ਸਿਰ ਤੇ ਤਾਜ ਨਹੀਂ ਉਹਦੇ, ਸਾਰੇ ਤਾਜ ਉਹਦੇ ਲੱਥੇ ਪਏ, ਆਪ ਜੇਲ੍ਹ 'ਚ ਬੈਠਾ ਹੈ, ਤਾਂ ਵੀ ਉਹਦਾ ਇੱਕ ਕਹਿ ਸਕਦੇ ਹਾਂ ਕਿ ਮਾਰਕੀਟ ਦਾ ਮੁੱਲ ਆ, ਸਿਆਸੀ ਹੂੰ ਮਾਰਕੀਟ ਦਾ ਮੁੱਲ ਆ। ਦੇਖੋ, ਸ਼ਿਵ ਲਾਲ ਡੋਡਾ ਸੀਗਾ ਜਿਹੜਾ, ਮੈਂ ਅੱਗੇ ਵੀ ਬਹੁਤ ਵਾਰੀ ਇਹਦਾ ਪਿਛੋਕੜ ਫਰੋਲ ਚੁੱਕਾ, ਉਹਦੇ 'ਚੋਂ ਕੁਛ ਵੀ ਨਹੀਂ ਨਿਕਲਣਾ। ਲੀਰਾਂ ਦੀ ਖਿੱਦੋ ਜਿੰਨੀ ਮਰਜ਼ੀ ਫਰੋਲੀ ਜਾਓ। ਜੀ ਸ਼ਿਵ ਲਾਲ ਡੋਡਾ ਸਿਆਸਤ ਦੇ ਵਿੱਚ ਆਉਣਾ ਚਾਹੁੰਦਾ ਸੀਗਾ, ਸਿਆਸਤ ਇਹ ਆਪਣਾ ਹੁਣ ਪੇਸ਼ਾ ਹੀ ਬਣਾਉਣਾ ਚਾਹੁੰਦਾ ਸੀਗਾ। ਕਾਰੋਬਾਰੀ ਹੈ, ਇਹਨੂੰ ਪਤਾ ਲੱਗ ਗਿਆ ਕਿ ਇਹ ਜਿਹੜਾ ਧੰਦਾ ਇਹ ਵੀ ਮਾੜਾ ਨਹੀਂ ਗਾ, ਐਵੇਂ ਸ਼ਰਾਬ ਦੇ ਮੁਸ਼ਕਿਲ ਜੋ ਮਰਦੇ ਫਿਰਦੇ ਆ, ਸਿਆਸਤਦਾਨ ਹੋ ਜਾਈਏ, ਕਮਾਈਓ ਹੀ ਕਰਨੀ ਹੈ, ਉੱਧਰ ਜੀ ਬੈਠੇ ਵੀ ਕਰੀ ਚੱਲਾਂਗੇ, ਨਾਲੇ ਪੁੰਨ ਨਾਲੇ ਫਲੀਆਂ। ਸੋ ਇੱਧਰ ਨੂੰ ਇਹਨੇ ਪੈਰ ਧਰਿਆ। 2012 ਦਾ ਜਿਹੜਾ ਇਲੈਕਸ਼ਨ ਲੜਿਆ, ਸੁਨੀਲ ਜਾਖੜ ਤੋਂ ਹਾਰ ਗਿਆ 8-9 ਹਜ਼ਾਰ ਵੋਟ ਤੇ, ਪਰ ਉਸ ਸਮੇਂ ਵੀ ਇਹਨੂੰ ਵੋਟ ਜਿਹੜੀ ਬੜੀ ਪੈ ਗਈ ਸੀ, 47-48 ਹਜ਼ਾਰ। ਤੇ ਜਿਹੜੀ ਬੀਬੀ ਲక్ష్ਮੀ ਭਾਦੋ ਖੜੀ ਸੀ ਭਾਜਪਾ ਤੇ ਅਕਾਲੀਆਂ ਵੱਲੋਂ, ਉਹ ਆਪਣੀ ਜ਼ਮਾਨਤ ਜ਼ਬਤ ਕਰਾ ਬੈਠੀ ਸੀ। ਇੱਥੇ ਇੱਕ ਚੀਜ਼ ਹੋਰ ਬੜੀ ਦਿਲਚਸਪ ਆ, ਸ਼ਾਇਦ ਕਈਆਂ ਨੂੰ ਪਤਾ ਹੋਣਾ, ਕਿ ਜਿਹੜੀ ਉਹ ਬੀਬੀ ਵਿਜੇ ਲక్ష్ਮੀ ਭਾਦੋ ਖੜੀ ਸੀ, ਉਹ ਦੇਖੋ ਖੜੀ ਤੇ ਭਾਜਪਾ ਬਣੀ ਸੀ, ਪਰ ਉਹਦੀ ਰਿਸ਼ਤੇਦਾਰੀ ਸੀ ਭੁਪਿੰਦਰ ਸਿੰਘ ਹੁੱਡਾ ਦੇ ਨਾਲ, ਜਿਹੜਾ ਉਸ ਸਮੇਂ ਹਰਿਆਣੇ ਦਾ ਮੁੱਖ ਮੰਤਰੀ ਸੀ ਕਾਂਗਰਸ ਵੱਲੋਂ। ਤੇ ਰਿਸ਼ਤੇਦਾਰੀ ਕੀ ਸੀ? ਦੋਵੇਂ ਆਪਸ ਦੇ ਵਿੱਚ ਕੁੜਮ ਨਹੀਂ ਸਨ, ਆਪਸ ਦੇ ਵਿੱਚ ਏਡੀ ਗਹਿਰੀ ਰਿਸ਼ਤੇਦਾਰੀ ਸੀ ਦੋਨਾਂ ਦੀ। ਇੱਕ ਜੀ ਭਾਜਪਾ 'ਚ ਸੀ, ਇੱਕ ਕਾਂਗਰਸ 'ਚ ਸੀ ਰਿਸ਼ਤੇਦਾਰ। ਸੋ ਉਸ ਸਮੇਂ ਸ਼ਿਵ ਲਾਲ ਡੋਡਾ ਬਹੁਤ ਸਾਰੀ ਵੋਟ ਲੈ ਗਿਆ। ਐਤਕੀ ਜੀ ਦੇਖੋ ਥੋੜਾ ਜਿਹਾ ਬਦਲ ਗਿਆ, ਹਾਲਾਤ ਥੋੜਾ ਜਿਹਾ ਐਤਕੀ ਹੋਰ ਤਰ੍ਹਾਂ ਦਾ ਹੋ ਗਿਆ, ਕਿਉਂਕਿ ਸ਼ਿਵ ਲਾਲ ਦੇ ਉੱਤੇ ਇੱਕ ਚਰਚਿਤ ਕਤਲ ਕਾਂਡ ਹੈ ਜਿਹੜਾ ਭੀਮ ਟਾਂਗ ਕਾਂਡ ਹੈ ਜਿਹਨੂੰ ਕਹਿ ਦਿੰਦੇ, ਉਹ ਪੈ ਗਿਆ।
ਜੇਲ੍ਹ ਦੇ ਵਿੱਚ ਇਹ ਚਲਾ ਗਿਆ। ਹੁਣ ਇਹਨੇ ਫੇਰ ਉੱਥੋਂ ਕਾਗਜ਼ ਭਰ ਦਿੱਤੇ ਕਿ ਮੈਂ ਇਲੈਕਸ਼ਨ ਲੜਨਾ। ਜੀ। ਅਕਾਲੀ ਭਾਜਪਾ ਨੂੰ ਐਤਕੀ ਸੀਟਾਂ ਦੀ ਬੜੀ ਜ਼ਰੂਰਤ ਆ। ਐਤਕੀ ਇਹਨਾਂ ਨੂੰ ਫੇਰ ਡੋਡੇ ਤੇ ਨਿਰਭਰਤਾ ਨਜ਼ਰ ਆਈ ਕਿ ਸ਼ਿਵ ਲਾਲ ਡੋਡਾ ਜਿਹੜਾ ਵਰਤ ਲਿਆ ਜਾਵੇ। ਪਹਿਲਾਂ ਤਾਂ ਇਹਨੇ ਆਖਿਆ ਕਿ ਸਿੱਧੇ ਰੂਪ ਦੇ ਵਿੱਚ ਇਲੈਕਸ਼ਨ ਲੜਾ ਲਈਏ, ਪਰ ਜਦੋਂ ਇਹਨਾਂ ਨੂੰ ਜਾਪਿਆ ਕਿ ਐਤਕੀ ਥੋੜ੍ਹੇ ਜਿਹੇ ਮੁਹਾਰ ਆ ਜਿਹੜੇ ਹਵਾਵਾਂ ਦੇ ਉਹ ਉਲਟ ਆ, ਫਿਰ ਇਹਨਾਂ ਨੇ ਹੋਰ ਜੁਗਤਬੰਦੀ ਕੀਤੀ ਆ। ਹੁਣ ਅੰਦਰ ਖਾਤੇ ਇਹ ਚਰਚਾ ਚੱਲਦੀ ਪਈ ਹੈ ਕਿ ਸ਼ਿਵ ਲਾਲ ਡੋਡੇ ਕੋਲ ਅਕਾਲੀ ਵੀ ਤੇ ਭਾਜਪਾ ਇਹ ਦੋਵੇਂ ਪਹੁੰਚ ਕਰਦੇ ਪਏ, ਪਹੁੰਚ ਬਣਾਉਂਦੇ ਪਏ ਆ ਕਿ ਕਿਸੇ ਤਰੀਕੇ ਦੇ ਨਾਲ ਇਹਨੂੰ ਭਾਜਪਾ ਦੇ ਜਿਹੜਾ ਉੱਥੇ ਅਰੁਣ ਨਾਰੰਗ ਖੜਾ ਅਬੋਹਰ ਦੇ ਵਿੱਚ ਉਹਦੇ ਹੱਕ 'ਚ ਬਿਠਾ ਲਈਏ। ਜਿੰਨੀ ਇਹਦੀ ਵੋਟ ਆ ਉਹ ਇੱਧਰ ਨੂੰ ਆ ਜੇ, ਕਿਉਂਕਿ ਇਸ ਸਮੇਂ ਸ਼ਿਵ ਲਾਲ ਦੇ ਪ੍ਰਤੀ ਗੁੱਸਾ ਲੋਕਾਂ 'ਚ, ਥੋੜ੍ਹੀ ਜਿਹੀ ਬਦਨਾਮੀ ਬਹੁਤ ਜ਼ਿਆਦਾ ਹੋ ਗਈ, ਥੋੜ੍ਹੀ ਜਿਹੀ ਨਹੀਂ। ਤਾਂ ਇਸ ਚੀਜ਼ ਨੂੰ ਉਹ ਕਹਿੰਦੇ ਕਿ ਆਪਣੇ ਹੱਕ 'ਚ ਵਰਤ ਲਿਆ ਜਾਵੇ, ਅਗਲੀ ਵਾਰ ਫੇਰ ਵੇਖਾਂਗੇ ਕਿਹੜੇ ਰਾਜੇ ਦੀ ਪ੍ਰਜਾ ਹੋਊਗੀ। ਸੋ ਅੰਦਰ ਖਾਤੇ ਹੁਣ ਇਹ ਸੌਦੇਬਾਜ਼ੀ ਚੱਲਦੀ ਪਈ ਹੈ ਤੇ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਡੋਡਾ ਜਿਹੜਾ ਉਹ ਇਲੈਕਸ਼ਨ ਤੋਂ ਪਿੱਛੇ ਹਟ ਜਾਵੇ। ਪਿੱਛੇ ਕਿਹਨਾਂ ਦੇ ਸਮਰਥਨ 'ਚ ਹਟੇਗਾ ਇਹ ਸਾਰਿਆਂ ਨੂੰ ਪਤਾ ਹੈ। ਉਹ ਐਲਾਨ ਕਰੇ ਜਾਂ ਨਾ ਕਰੇ, ਪਰ ਜਿਨ੍ਹਾਂ ਨੂੰ ਉਹਨੇ ਫਾਇਦਾ ਦੇਣਾ ਉਹ ਸਪਸ਼ਟ ਹੋ ਚੁੱਕਾ ਹੈ। ਭਾਵੇਂ ਉਹ ਖੜ ਕੇ ਫਾਇਦਾ ਦੇਵੇ, ਭਾਵੇਂ ਉਹ ਬਹਿ ਕੇ ਦੇਵੇ, ਫਾਇਦਾ ਇਹ ਦੋ ਧਿਰਾਂ ਜਿਹੜੀਆਂ ਉਹ ਖੱਟਣ ਦੀ ਤਾਕਤ 'ਚ ਆ। ਇਸ ਚੀਜ਼ ਦੇ ਨਾਲ ਇੱਕ ਹੋਰ ਚੀਜ਼ ਸਪਸ਼ਟ ਹੋ ਜਾਂਦੀ ਹੈ ਕਿ ਇਹ ਲੋਕ ਜਿਹੜੇ ਲੋਕ ਸੰਵਿਧਾਨਕ ਅਹੁਦਿਆਂ ਤੇ ਬਹਿ ਕੇ ਸਟੇਟ ਦੇ ਮੁਖੀ ਹੋ ਕੇ ਇਹ ਗੱਲ ਕਹਿੰਦੇ ਸਨ ਕਿ ਭਾਈ ਨਾ ਸ਼ਿਵਲਾ ਨਾਲ ਤੇ ਸਾਡਾ ਕੋਈ ਲਾਗਾ ਤੇ ਗਈ ਹੈ ਨਹੀਂ, ਸ਼ਿਵਲਾ ਨਾਲ ਤੇ ਸਾਡਾ ਕੋਈ ਵਾਹ ਵਾਸਤਾ ਹੀ ਨਹੀਂ, ਉਹ ਲੋਕ ਚਿੱਟਾ ਦਿਨ ਚਿੱਟਾ ਝੂਠ ਬੋਲਦੇ ਪਏ ਸਨ। ਜੀ ਜੀ ਜੀ। ਅਗਲੀ ਮਿੰਟੂ ਜੀ, ਜੇ ਆਪਾਂ ਗੱਲ ਕਰੀਏ ਵੀ ਉਮੀਦਵਾਰਾਂ ਦੇ ਨਾਂ ਵੀ ਹੁਣ ਵੋਟਰਾਂ ਨੂੰ ਭੰਬਲ ਭੂਸੇ 'ਚ ਪਾਉਣਗੇ। ਉਹ ਕਹਿੰਦੇ ਹੁੰਦੇ ਨਾ ਕਿ ਜੀ ਬਦਨਾਮ ਹੋਏ ਤਾਂ ਕਿਆ ਹੋਇਆ, ਨਾਮ ਤਾਂ ਹੋਗਾ। ਨਾਮ ਜਿਹੜੇ ਆ ਉਹ ਬੜੇ ਮਾਇਨੇ ਰੱਖਦੇ ਆ। ਨਾਮ ਬਣਾਉਂਦੇ ਬੰਦਾ ਜਿਹੜਾ ਆ ਉਹ ਆਪਣੇ ਆਪ ਨੂੰ ਗਵਾ ਲੈਂਦਾ ਨਾਮ ਬਣਾਉਣ ਦੀ ਚਾਹਤ ਦੇ ਵਿੱਚ ਹੀ। ਪਰ ਕਈਆਂ ਨੂੰ ਜਿਹੜਾ ਆ ਉਹ ਮਸ਼ਹੂਰੀ ਨਾਮ ਦਾ ਕਈਆਂ ਨੂੰ ਵੈਸੇ ਹੀ ਫਲ ਮਿਲ ਜਾਂਦਾ। ਹੁਣ ਰਾਮਪੁਰਾ ਫੂਲ ਦੇ ਵਿੱਚ ਉੱਥੇ ਸਿਕੰਦਰ ਸਿੰਘ ਮਲੂਕਾ ਦੇ ਬਰੋਬਰ ਇੱਕ ਸਿਕੰਦਰ ਸਿੰਘ ਖਲੋ ਗਿਆ, ਉਹਨੂੰ ਫ੍ਰੀ ਦੀ ਚਰਚਾ ਮਿਲ ਰਹੀ ਹੈ। ਹੁਣ ਅਸੀਂ ਵੀ ਤੇ ਉਹਦੀ ਚਰਚਾ ਹੀ ਕਰਦੇ ਪਏ ਹਾਂ। ਉਸ ਤਰ੍ਹਾਂ ਉਹਨੂੰ ਸ਼ਾਇਦ ਕੋਈ ਭਾਵੇਂ ਘਰੇ ਨਾ ਚੰਗੀ ਤਰ੍ਹਾਂ ਜਾਣਦਾ ਹੋਵੇ, ਪਰ ਅਸੀਂ ਅੱਜ ਉਹਨੂੰ ਚਰਚਾ ਦਾ ਵਿਸ਼ਾ ਬਣਾਇਆ। ਸਿਕੰਦਰ ਸਿੰਘ ਮਲੂਕਾ ਦੇ ਬਰਾਬਰ ਸਿਕੰਦਰ ਸਿੰਘ ਖਲੋਤਾ ਹੈ ਤੇ ਦੂਜੇ ਪਾਸਿਓਂ ਕਾਂਗਰਸ ਵੱਲੋਂ ਉੱਥੇ ਗੁਰਪ੍ਰੀਤ ਕਾਂਗੜ ਖਲੋਤਾ ਹੈ। ਉਸ ਗੁਰਪ੍ਰੀਤ ਕਾਂਗੜ ਦੇ ਬਰਾਬਰ ਵੀ ਇੱਕ ਗੁਰਪ੍ਰੀਤ ਖਿਲਾਰਤਾ, ਯਾਨੀ ਇੱਕ ਉਧਰੋਂ ਖਿਲਾਰਤਾ ਇੱਕ ਉਧਰੋਂ ਖਿਲਾਰਤਾ। ਚੱਲ ਉਹ ਜਿਵੇਂ ਕਹਿੰਦੇ ਨਾ ਗਾਣਾ ਕਿ ਚੱਲ ਜਿਵੇਂ ਤੂੰ ਚੱਲਦਾ, ਹਨਾ, ਉਵੇਂ ਉਹ ਦੂਜੇ ਚੱਲਣ ਲੱਗ ਪਿਆ। ਇਸੇ ਤਰ੍ਹਾਂ ਜੀਰੇ ਦੇ ਵਿੱਚ ਕੁਲਬੀਰ ਜੀਰਾ ਖੜਾ, ਇੰਦਰਜੀਤ ਜੀਰੇ ਦਾ ਮੁੰਡਾ, ਉਹਦੇ ਬਰੋਬਰ ਵੀ ਦੂਜੀ ਧਿਰ ਨੇ ਇੱਕ ਕੁਲਬੀਰ ਲੈ ਆਂਦਾ, ਉਹਦੇ ਨਾਂ ਤੇ ਵੀ ਜਿਹੜਾ ਬੜਾ ਚਰਚਾ ਹੋਣ ਡਿਆ। ਪਰ ਕਮਾਲ ਦੀ ਗੱਲ ਹੈ ਕਿ ਉੱਥੇ ਇੱਕ ਆਮ ਆਦਮੀ ਪਾਰਟੀ ਦਾ ਗੁਰਪ੍ਰੀਤ ਸਿੰਘ ਖੜਾ ਤੇ ਉਸ ਗੁਰਪ੍ਰੀਤ ਸਿੰਘ ਦੇ ਬਰੋਬਰ ਉਹਦੇ ਨਾਮ ਵਾਲਾ ਇੱਕ ਨਹੀਂ ਦੋ ਨਹੀਂ ਤਿੰਨ ਜਣੇ ਉੱਥੇ ਖਿਲਾਰ ਦਿੱਤੇ ਗਏ ਆ ਗੁਰਪ੍ਰੀਤ ਦੇ ਨਾਂ ਤੇ, ਕਿਉਂਕਿ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਭੈਤ ਕੀ ਜ਼ਿਆਦਾ ਹੈ। ਤੀਜੇ ਪਾਸੇ ਜੇ ਗੱਲ ਕਰੀਏ ਮਜੀਠੇ ਹਲਕੇ ਦੀ, ਉੱਥੇ ਸੁਖਜਿੰਦਰ ਲਾਲੀ ਮਜੀਠੀਆ ਜਿਹਨੂੰ ਕਹਿ ਦਿੰਦੇ ਉਹ ਖੜਾ ਤੇ ਉਹਦੇ ਬਰੋਬਰ ਹੀ ਇੱਕ ਸੁਖਜਿੰਦਰ ਨਾਂ ਦਾ ਬੰਦਾ ਜਿਹੜਾ ਉਹ ਕਾਗਜ਼ ਭਰੀ ਖਲੋਤਾ। ਇਸੇ ਤਰ੍ਹਾਂ ਫਰੀਦਕੋਟ ਤੋਂ ਅਕਾਲੀ ਉਮੀਦਵਾਰ ਹੈ ਪਰਮਬੰਸ ਬੰਟੀ ਰਮਾਣਾ, ਉਹਨੂੰ ਬੰਟੀ ਦੇ ਨਾਮ ਤੇ ਜ਼ਿਆਦਾ ਜਾਣਦੇ ਆ ਤੇ ਕਿਸੇ ਨੇ ਬੰਟੀ ਦੇ ਨਾਮ ਦਾ ਇੱਕ ਚਿਹਰਾ ਮੈਦਾਨ 'ਚ ਉਤਾਰ ਦਿੱਤਾ। ਉੱਥੇ ਵੀ ਨਾਵਾਂ ਦਾ ਜਿਹੜਾ ਰੌਲਾ ਪਿਆ ਖਲੋਤਾ। ਇਸੇ ਤਰ੍ਹਾਂ ਅਬੋਹਰ ਤੋਂ ਸੁਨੀਲ ਜਾਖੜ ਦੇ ਬਰੋਬਰ ਵੀ ਇੱਕ ਸੁਨੀਲ ਨਾਂ ਦਾ ਬੰਦਾ ਜਿਹੜਾ ਖਿਲਾਰ ਦਿੱਤਾ ਗਿਆ। ਇਸੇ ਤਰ੍ਹਾਂ ਗੁਰਪ੍ਰੀਤ ਵੜੈਚ ਜਿਹੜਾ ਹੁਣ ਵੜੈਚ ਬਣਿਆ, ਪਹਿਲਾਂ ਘੁੱਗੀ ਰਿਹਾ, ਉਹਦੇ ਬਰੋਬਰ ਵੀ ਇੱਕ ਗੁਰਪ੍ਰੀਤ ਸਿੰਘ ਹੈ ਜਿਹੜਾ ਬਟਾਲੇ ਤੋਂ ਚੋਣ ਲੜਦਾ ਪਿਆ। ਹੋਰ ਤੇ ਹੋਰ ਜੇ ਗੱਲ ਕਰੀਏ ਅਮਲੋਹ ਤੋਂ ਗੁਰਪ੍ਰੀਤ ਸਿੰਘ ਭੱਟੀ ਦੀ, ਤੇ ਉਹਦੇ ਨਾਂ ਦਾ ਸੇਮ ਹੀ ਗੁਰਪ੍ਰੀਤ ਸਿੰਘ ਭੱਟੀ ਹੈ ਜਿਹੜਾ ਉਹ ਵੀ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ। ਗਿੱਦੜਬਾਹੇ ਦਾ ਜਿਹੜਾ ਜਗਦੀਪ ਸਿੰਘ ਹੈ ਆਮ ਆਦਮੀ ਪਾਰਟੀ ਦਾ, ਉਹਦੇ ਨਾਂ ਵਾਲਾ ਵੀ ਇੱਕ ਬੰਦਾ ਜਿਹੜਾ ਉਹ ਮੈਦਾਨ 'ਚ ਆ। ਸੋ ਇਸ ਤਰ੍ਹਾਂ ਦੀ ਇੱਕ ਉਲਝਾਹਟ ਜੀ, ਇੱਕ ਜੀ ਦੁਬਿਧਾ ਜੀ ਪੈਦਾ ਕੀਤੀ ਜਾ ਰਹੀ ਹੈ ਕਿ ਵੋਟਰ ਹੈ ਜਿਹੜਾ ਕਿਤੇ ਨਾ ਕਿਤੇ ਦੁਬਿਧਾ ਦਾ ਸ਼ਿਕਾਰ ਹੋ ਜਾਵੇ। ਔਰ ਦਿਹਾਤ ਦੇ ਵਿੱਚ ਸਧਾਰਨ ਲੋਕ ਕਈ ਵਾਰ ਇਸ ਤਰ੍ਹਾਂ ਦੀ ਦੁਬਿਧਾ ਦਾ ਸ਼ਿਕਾਰ ਹੋ ਜਾਂਦੇ। ਤੁਹਾਨੂੰ ਯਾਦ ਹੋਣਾ ਹੈ ਜਦੋਂ ਲੋਕ ਸਭਾ ਦੀ ਚੋਣ ਹੋ ਰਹੀ ਸੀ, ਦਿਓਰ ਭਰਜਾਈ ਦੀ ਬੜੀ ਵੱਡੀ ਟੱਕਰ ਸੀ ਬਠਿੰਡੇ ਤੋਂ, ਉਦੋਂ ਇੱਕ ਹੋਰ ਮਨਪ੍ਰੀਤ ਬਾਦਲ ਉੱਠ ਪਿਆ ਸੀ, ਪ੍ਰਗਟ ਹੋ ਗਿਆ ਸੀ। ਲੋਕ ਹੈਰਾਨ ਸਨ ਕਿ ਇਹ ਮਨਪ੍ਰੀਤ ਬਾਦਲ ਕਿੱਥੋਂ ਆ ਗਿਆ, ਉਸੇ ਪਿੰਡ ਦਾ ਹੀ ਸੀ, ਉਹਦਾ ਨਾਮ ਵੀ ਮਨਪ੍ਰੀਤ ਬਾਦਲ ਸੀ। ਉਹਨੂੰ ਇਲੈਕਸ਼ਨ 'ਚ ਖਿਲਾਰ ਦਿੱਤਾ ਤੇ ਮੇਰੇ ਖਿਆਲ ਦੇ ਨਾਲ 1000 ਦੇ ਕਰੀਬ ਵੋਟ ਖਰਾਬ ਕਰ ਗਿਆ ਸੀ।
ਸਿਰਫ ਤੇ ਜੀ ਸਿਰਫ ਮਨਪ੍ਰੀਤ ਬਾਦਲ ਦਾ। ਤੇ ਇੱਕ ਦਿਨ ਅਸੀਂ ਸਾਥੀ ਸਾਡੇ ਗਏ ਸਨ ਸੰਗਤ ਦਰਸ਼ਨ ਤੇ ਕਵਰੇਜ ਕਰਨ ਉੱਥੇ ਬਾਦਲ ਪਿੰਡ, ਤੇ ਉਹ ਜੀ ਜੀ ਹੱਥ ਜੋੜ ਕੇ ਖਲੋਤਾ ਤੇ ਉਹ ਕਹਿੰਦਾ ਜੀ ਮੈਂ ਉਦੋਂ ਤੁਹਾਡਾ ਡੰਗ ਸਾਰਿਆ ਟਾਈਮ ਟਪਾਇਆ, ਹੁਣ ਤੇ ਮੈਨੂੰ ਕੋਈ ਸਿਆਣਦਾ ਨਹੀਂ, ਆਰਜੀ ਕੰਡਕਟਰ ਦੀ ਮੈਨੂੰ ਨੌਕਰੀ ਦਿੱਤੀ ਸੀ, ਹੁਣ ਤੇ ਮੈਨੂੰ ਬੱਸ ਤੋਂ ਲਾਤਾ। ਤੇ ਉਹਨਾਂ ਨੇ ਪੁੱਛਿਆ, ਦੱਸਿਆ ਵੀ ਇਹ ਕੌਣ ਸੀ ਜਿਹੜਾ ਹੱਥ ਜੋੜ ਕੇ ਖੜਾ ਸੀ? ਉਹ ਕਹਿੰਦੇ ਜੀ ਇਹ ਉਹੀ ਮਨਪ੍ਰੀਤ ਸਿੰਘ ਬਾਦਲ ਆ ਜਿਹਨੇ ਮਨਪ੍ਰੀਤ ਬਾਦਲ ਦੇ ਉਲਟ ਚੋਣ ਲੜੀ ਆ, ਪਰ ਜਦੋਂ ਮਤਲਬ ਨਿਕਲ ਗਿਆ ਹੁਣ ਮਨਪ੍ਰੀਤ ਬਾਦਲ ਹੈ ਜਿਹੜਾ ਉਹ ਇੱਥੇ ਹੀ ਮਨ ਲਾਈ ਫਿਰਦਾ ਹੈ, ਪਿੰਡ ਬਾਦਲ 'ਚ ਇਹਨੂੰ ਕੋਈ ਨਹੀਂ ਸਿਆਣਦਾ। ਸੋ ਇਸ ਜੀ ਤਰ੍ਹਾਂ ਦੇ ਜਿਹੜੇ ਭੁਲੇਖੇ ਖੜੇ ਕੀਤੇ ਜਾਂਦੇ ਆ, ਮੇਰੇ ਖਿਆਲ ਦੇ ਨਾਲ ਇਹ ਗਲਤ ਆ। ਕਿਉਂਕਿ ਦੇਖੋ ਜੇ ਕੋਈ ਘੱਟ ਪੜ੍ਹਿਆ ਲਿਖਿਆ ਜਾਂ ਸਧਾਰਨ ਬੁੱਧੀ ਵਾਲਾ ਵਿਅਕਤੀ ਹੈ, ਮੇਰੇ ਵਰਗਾ ਤੁੱਛ ਬੁੱਧੀ ਵਾਲਾ, ਜੋ ਇਸ ਤਰ੍ਹਾਂ ਦਾ ਸ਼ਿਕਾਰ ਹੋ ਕੇ, ਦੁਬਿਧਾ ਦਾ ਸ਼ਿਕਾਰ ਹੋ ਕੇ ਵੋਟ ਖਰਾਬ ਕਰ ਬੈਂਦਾ, ਤੇ ਇਹ ਮੇਰੇ ਖਿਆਲ ਦੇ ਨਾਲ ਇਹਨਾਂ ਵੱਲੋਂ ਦਿੱਤਾ ਧੋਖਾ ਹੈ। ਠੱਗ ਸਿਆਸਤਦਾਨ ਹੈ ਜਿਹੜੇ, ਉਹ ਇਹਨਾਂ ਵੱਲੋਂ ਦਿੱਤਾ ਧੋਖਾ ਹੈ, ਤੇ ਇਹ ਧੋਖਾ ਉਸ ਬੰਦੇ ਨਾਲ ਹੀ ਨਹੀਂ, ਇਹ ਲੋਕਤੰਤਰ ਦੇ ਨਾਲ ਵੀ ਧੋਖਾ ਹੈ। ਤੇ ਕੀ ਚੋਣ ਕਮਿਸ਼ਨ ਇਸ ਦੇ ਉੱਤੇ ਕਿਸੇ ਤਰੀਕੇ ਦੀ ਕੋਈ ਕਾਰਵਾਈ ਕਰ ਸਕਦੀ ਹੈ ਕਿ ਨਹੀਂ? ਨਹੀਂ, ਮੇਰੇ ਖਿਆਲ ਦੇ ਨਾਲ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਮੱਦ ਹੈ ਨਹੀਂ ਨਾ, ਕਿਸੇ ਨੂੰ ਰੋਕਿਆ ਕਿਵੇਂ ਜਾਵੇ? ਕੋਈ ਕਹੂਗਾ ਕਿ ਮੇਰਾ ਨਾਂ ਹੀ ਇਹ ਹੈ ਤੇ ਮੈਂ ਕੀ ਕਰ ਸਕਦਾ? ਜੇ ਹੁਣ ਲੱਭਿਆ ਹੀ ਉਹ ਜਾਂਦਾ ਉਸ ਹਲਕੇ ਚੋਂ ਕਿ ਉਸ ਨਾਂ ਵਾਲਾ, ਤੇ ਉਹਨੂੰ ਫਿਰ ਰੋਕਣਾ ਸੰਭਵ ਨਹੀਂ। ਪਰ ਇਹਦੇ ਲਈ ਕੁਛ ਨਾ ਕੁਛ ਤੇ ਕੋਈ ਕਾਇਦਾ ਕਾਨੂੰਨ ਤੇ ਬਣਾਉਣਾ ਪਵੇਗਾ, ਚਾਹੀਦਾ ਹੈ ਜੀ, ਬਿਲਕੁਲ। ਅਗਲੀ ਮਿੰਟੂ ਜੀ, ਜੇ ਆਪਾਂ ਗੱਲ ਕਰੀਏ ਵੀ ਹਸਪਤਾਲ 'ਚ ਲੱਗਾ ਮੁਰਦੇ ਦਾ ਇਲਾਜ ਕਰਨ ਦਾ ਇਲਜ਼ਾਮ। ਇਹ ਬੜੀ ਦਿਲਚਸਪ ਜੀ ਖਬਰ ਹੈ। ਵੈਸੇ ਉਸ ਪਰਿਵਾਰ ਲਈ ਤੇ ਇੱਕ ਕਹਿ ਰਿਹਾ ਜੀ ਜਿਹਦਾ ਇੱਕ ਤੇ ਜੀ ਚਲਾ ਗਿਆ ਤੇ ਇੱਕ ਉਹਦੇ ਜੀ ਦੇ ਲਾਸ਼ ਦਾ ਹੀ ਇਲਾਜ ਚੱਲਦਾ ਰਿਹਾ। ਇਹ ਜੀ ਫੋਰਟਿਸ ਹਸਪਤਾਲ ਤੇ ਦੋਸ਼ ਲੱਗਾ ਨੋਇਡਾ ਦੇ ਵਿੱਚ ਕਿ ਇਹਨਾਂ ਨੇ, ਇੱਕ ਵਿਅਕਤੀ ਸੀਗਾ ਯੂਪੀ ਦਾ, ਉਹਦੀ ਘਰਵਾਲੀ ਜਿਹੜੀ ਚਲ ਵਸੀ ਕੀ ਬਿਮਾਰ ਦੀ ਹਾਲਤ ਦੇ ਵਿੱਚ ਹੀ ਉਹਨੂੰ ਲਿਆਂਦਾ ਗਿਆ, ਦਾਖਲ ਕਰਵਾਇਆ ਗਿਆ। ਪਰ ਉਹ ਬੰਦਾ ਹੁਣ ਦੋਸ਼ ਲਾਉਂਦਾ, ਕਹਿੰਦਾ ਕਿ ਮੇਰੀ ਬੀਵੀ ਨੂੰ ਦਾਖਲ ਰੱਖਿਆ ਇਹਨਾਂ ਨੇ ਤੇ ਜੀ ਕੋਈ ਮੈਨੂੰ ਹੱਥ ਪੱਲਾ ਨਹੀਂ ਸੀ ਫੜਾਉਂਦੇ, ਦਿਨ ਦਾ 1.5 ਲੱਖ ਰੁਪਈਆ ਬਿੱਲ ਬਣ ਜਾਂਦਾ ਸੀ। ਤੇ ਮੈਂ ਆਖਿਆ ਵੀ ਮੈਨੂੰ ਕੋਈ ਰਾਹ ਨਹੀਂ ਪਾਉਂਦੇ। ਹਾਰ ਕੇ ਮੈਂ ਦੂਜੇ ਹਸਪਤਾਲ ਦੇ ਨਾਲ ਗੱਲ ਕੀਤੀ, ਉਹਨਾਂ ਨੇ ਡਾਕਟਰ ਭੇਜਿਆ ਕਿ ਭਾਈ ਅਸੀਂ ਦੇਖ ਲੈਂਦੇ ਹਾਂ, ਜੇ ਸਾਡੇ ਹੱਥ ਵੱਸ ਹੋਇਆ ਤੇ ਅਸੀਂ ਪੇਸ਼ੈਂਟ ਬੁਲਵਾ ਲਾਂਗੇ। ਉਹ ਕਹਿੰਦਾ ਕਿ ਐਂਬੂਲੈਂਸ ਲੈ ਕੇ ਆਇਆ, ਡਾਕਟਰ ਨੂੰ ਜਦੋਂ ਵਿਖਾਇਆ ਉਹ ਕਹਿੰਦਾ ਕਿ ਮਰੀਜ਼ ਦੀ ਮੌਤ ਤੇ 4 ਦਿਨ ਪਹਿਲਾਂ ਦੀ ਹੋਈ ਆ। ਤੇ ਉਹ ਕਹਿੰਦਾ ਮੇਰਾ ਤਾਂ 6 ਲੱਖ ਰੁਪਈਆ ਬਿੱਲ ਬਣਾ ਲਿਆ ਇਹਨਾਂ ਨੇ। ਤੇ ਉਹ ਹੁਣ ਜਿਹੜਾ ਹਸਪਤਾਲ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਤਗੜੇ ਦਾ 37 ਵੀ 100। ਜੀ ਉਹਨਾਂ ਨੇ ਮੀਡੀਆ ਦੇ ਨਾਮ ਤੇ ਉਹ ਸਟੇਟਮੈਂਟ ਲਿਖ ਕੇ ਪਾ ਦਿੱਤੀ ਜੀ, ਇਹ ਔਰਗਨ ਫੇਲੀਅਰ ਹੋ ਗਈ ਸੀਗੀ, ਅਸੀਂ ਇਲਾਜ ਕੀਤਾ, ਰੱਖਿਆ ICU ਦੇ ਵਿੱਚ, ਇਹ ਕੀਤਾ ਉਹ ਕੀਤਾ, ਪਰ ਇਹ ਸਾਡੇ ਤੋਂ ਜਬਰੀ ਛੁੱਟੀ ਮੰਗਦੇ ਸਨ, ਲੈ ਗਏ, ਹੁਣ ਸਾਡੇ ਨਾਮ ਲਾਉਂਦੇ ਆ। ਜੋ ਵੀ ਸਫਾਈਆਂ ਹਸਪਤਾਲ ਵੱਡੇ ਜਾਂ ਸੰਸਥਾਨ ਦਿੰਦੇ ਉਹ ਦੇਈ ਜਾਂਦੇ ਆ। ਪਰ ਇਹੋ ਜਿਹੇ ਮਾਮਲੇ ਆ ਜਿਹੜੇ ਉਹ ਬਿਲਕੁਲ ਝੂਠੇ ਨਹੀਂ। ਇਸ ਮਾਮਲੇ ਦਾ ਤੇ ਮੈਨੂੰ ਪਤਾ ਨਹੀਂ ਸੱਚਾ ਕੌਣ ਆ ਜੀ ਝੂਠਾ ਕੌਣ ਆ, ਪਰ ਆਮ ਤੌਰ ਤੇ ਸਾਡੇ ਇੱਥੋਂ ਪੰਜਾਬ ਦੇ ਵਿੱਚੋਂ ਇਹੋ ਜਿਹੀਆਂ ਖਬਰਾਂ ਬੜੀਆਂ ਆਉਂਦੀਆਂ। ਆ ਪਿੱਛੇ ਜਿਹੜਾ ਬੀਮੇ ਵਾਲਾ ਕੰਮ ਇਹਨਾਂ ਨੇ ਸ਼ੁਰੂ ਕੀਤਾ ਸੀ ਪੰਜਾਬ ਸਰਕਾਰ ਨੇ, ਉਹ ਬੰਦ ਕਿਉਂ ਹੋਇਆ? ਬੀਮਾ ਕੰਪਨੀ ਹੱਥ ਖੜੇ ਕਰਕੇ ਪੰਜਾਬ ਚੋਂ ਨਿਕਲੀ, ਕਹਿੰਦੇ ਧਰੂਈ ਖੁਦਾ ਦੀ, ਸਾਨੂੰ ਤੇ ਲੈ ਗਏ ਲੰਮੇ ਹੱਥੀ। ਉਹ ਕਹਿੰਦੇ ਕਿ ਜਿਹੜੇ ਹਸਪਤਾਲ ਦੇ ਵਿੱਚ ਮਰੀਜ਼ ਜਾਂਦਾ ਹੈ ਉਹਨੂੰ ਛੁੱਟੀ ਦੇਣ ਦਾ ਨਾਂ ਹੀ ਨਹੀਂ ਲੈਂਦੇ, ਭਾਵੇਂ ਉਹਨੂੰ ਜ਼ੁਕਾਮ ਲੱਗਾ ਹੋਵੇ, ਇਕੱਲੇ ਜ਼ੁਕਾਮ ਤੋਂ ਹੀ ਉਹਨੂੰ ਕਹਿੰਦੇ ਕਿ ਤੂੰ ਪੈ ਜਾ ਇੱਥੇ, ਕੋਈ ਗੱਲ ਨਹੀਂ, ਬਾਹਰ ਜਾ ਕੇ ਤੂੰ ਕੀ ਕਰਨਾ, ਵਿਹਲਾ ਹੀ ਹੈ, ਇੱਥੇ ਬਹਿ ਟੈਲੀਵਿਜ਼ਨ ਵੇਖ, ਚਾਹ ਪਾਣੀ ਤੈਨੂੰ ਦੇਈ ਛੱਡਦੇ ਆ, ਤੇ ਉੱਥੇ ਮੀਟਰ ਘਮਾਈ ਜਾਂਦੇ ਆ। ਇੱਥੋਂ ਹੱਥ ਕੰਨਾਂ ਨੂੰ ਲਾ ਕੇ ਉਹ ਬੀਮਾ ਕੰਪਨੀ ਜਿਹੜੀ ਨਿਕਲੀ ਹੈ, ਕਿਉਂਕਿ ਹਸਪਤਾਲ ਇਹ ਹੇਰਾਫੇਰੀਆਂ ਕਰੀ ਜਾਂਦੇ ਸਨ। ਮੈਂ ਤੇ ਹੈਰਾਨ ਸਾਂ ਕਿ ਨੋਇਡਾ ਵਰਗਾ ਏਡਾ ਵੱਡਾ ਤੇ ਏਡਾ ਐਡਵਾਂਸ ਸ਼ਹਿਰ ਆ, ਉਹ ਸਾਡੇ ਪੰਜਾਬ ਦੇ ਹਸਪਤਾਲਾਂ ਤੋਂ ਇੰਨਾ ਪਛੜਿਆ ਕਿਉਂ ਆ? ਕਿਉਂਕਿ ਇੱਥੇ ਤੇ ਸਾਲਾਂ ਤੋਂ ਅਸੀਂ ਸੁਣਦੇ ਹਾਂ ਕਿ ਇੱਥੇ ਤੇ ਬਹੁਤ ਪੁਰਾਣੇ ਸਮੇਂ ਤੋਂ ਮੁਰਦੇ ਖਾਧੇ ਜਾ ਰਹੇ ਆ, ਇਹ ਮੁਰਦੇ ਖਾਣੇ ਹੋਣ ਹੀ ਲੱਗੇ ਆ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਜੇ ਆਪਾਂ ਗੱਲ ਕਰੀਏ ਵੀ ਉੜਦੀ ਝਾਤ ਪਾ ਦਿਓ ਚੋਣ ਦੰਗਲ ਦੇ ਉੱਤੇ। ਚੋਣ ਦੰਗਲ ਤੇ ਜਦੋਂ ਝਾਤ ਪਾਈਏ ਤੇ ਫਿਰ ਵਾਕਈ ਦੰਗਲ ਨਜ਼ਰ ਆਉਂਦਾ ਹੈ। ਜਕੋਟ ਭਾਈ ਪਿੰਡ ਹੈ ਜਿਹੜਾ ਬਹੁਤ ਵੱਡਾ ਪਿੰਡ ਹੈ ਮੁਕਤਸਰ ਜ਼ਿਲ੍ਹੇ ਦਾ, ਸਭ ਤੋਂ ਵੱਡਾ ਪਿੰਡ ਹੋਣਾ ਮੇਰੇ ਖਿਆਲ ਦੇ ਨਾਲ, ਉੱਥੇ ਝੰਡੇ ਉਤਾਰਨ ਨੂੰ ਲੈ ਕੇ ਅਕਾਲੀ ਤੇ ਕਾਂਗਰਸੀ ਭਿੜ ਪਏ ਆ। ਜੀ ਦੋਵਾਂ ਧਿਰਾਂ 'ਚ ਕਾਫੀ ਪਥਰਾਅ ਹੋਇਆ। ਫਿਰ CRP, ਕਿਉਂਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਮੁਕਤਸਰ ਜ਼ਿਲ੍ਹੇ 'ਚ ਬਹੁਤ ਵੱਡੇ ਪੱਧਰ ਤੇ CRP ਲਾਈ ਹੈ ਉਹਨਾਂ ਨੇ ਪੈ ਕੇ ਵਿੱਚ ਪਹਿਲਾਂ ਤਾਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਫਿਰ ਨਹੀਂ ਮੰਨੇ ਤੇ ਉਹਨਾਂ ਨੇ ਡਾਂਗ ਵੀ ਚਲਾਈ ਹੈ, ਦੋਵਾਂ ਧਿਰਾਂ ਨੂੰ ਥੋੜਾ ਜਿਹਾ ਗਰਮ ਵੀ ਕੀਤਾ, ਤੱਤਿਆਂ ਵੀ ਕੀਤਾ, ਪਰ ਉੱਥੇ ਤਣਾਅ ਹੈ। ਦੂਜੇ ਪਾਸੇ ਫਾਜ਼ਿਲਕਾ ਦੀ ਜੇ ਗੱਲ ਕਰੀਏ,
ਮਹਿੰਦਰ ਰਿਣਵਾ ਜਿਹੜਾ ਕਿ ਸ਼ੇਰ ਸਿੰਘ ਘੁਬਾਇਆ ਦੇ ਮੁੰਡੇ ਦਵਿੰਦਰ ਸਿੰਘ ਘੁਬਾਇਆ ਨੂੰ ਟਿਕਟ ਮਿਲਣ ਦੇ ਵਿਰੋਧ 'ਚ ਬਗਾਵਤ ਕਰ ਗਿਆ ਸੀ, 146 ਅਹੁਦੇਦਾਰਾਂ ਦੇ ਨਾਲ ਲੈ ਕੇ ਅਸਤੀਫਾ ਦੇ ਗਿਆ ਸੀ, ਉਹਦਾ ਅਸਤੀਫਾ ਰੱਦ ਕਰਾ ਦਿੱਤਾ ਗਿਆ, ਉਹਨੂੰ ਮਨਾ ਲਿਆ ਗਿਆ। ਯਾਨੀ ਉਹ ਹੁਣ ਚੋਣ ਪ੍ਰਚਾਰ ਹੈ ਜਿਹੜਾ ਦਵਿੰਦਰ ਸਿੰਘ ਘੁਬਾਇਆ ਦੇ ਹੱਕ 'ਚ ਕਰੇਗਾ, ਜਿਹੜਾ ਕਿ ਕਾਂਗਰਸ ਲਈ ਉੱਥੇ ਬਹੁਤ ਫਾਇਦੇਮੰਦ ਹੈ। ਉਧਰੋਂ ਇਹ ਖਬਰ ਆਈ ਹੈ ਜੀ ਕਿ ਰਾਹੁਲ ਗਾਂਧੀ ਕਹਿੰਦਾ ਕਿ ਮੈਂ ਪੰਜਾਬ ਆਉਣਾ, ਮੈਂ ਪੰਜਾਬ ਆਉਣਾ। ਉਹ ਕਹਿੰਦੇ ਕਿ ਨਹੀਂ, ਟਿਕਿਆ ਰਹਿ। ਉਹ ਕਹਿੰਦਾ ਨਹੀਂ ਜੀ, ਆਉਣਾ ਹੀ ਆਉਣਾ। ਤੇ ਫਿਰ ਕਹਿੰਦੇ ਕਿ ਰੱਬ ਦਾ ਵਾਸਤਾ ਜੇ ਆਉਣਾ ਹੈ ਤੇ ਪੰਜਾਬ ਘੁੰਮੋ, ਸਾਗ ਖਾਓ, ਲੱਸੀ ਪੀਓ, ਜੋ ਮਰਜ਼ੀ ਐਸ਼ ਕਰੋ, ਪਰ ਰੱਬ ਦਾ ਵਾਸਤਾ ਸਾਡੀ ਰੈਲੀ 'ਚ ਸੰਬੋਧਨ ਨਾ ਕਰਿਓ। ਕੀ ਪਤਾ ਤੁਸੀਂ ਇੱਥੇ ਕੀ ਬੋਲ ਜਾਣਾ, ਮੁੜ ਕੇ ਸਾਡੇ ਗੱਲ 'ਚ ਵਕਤ ਪਿਆ ਰਿਹਾ ਕਰੂਗਾ। ਸੋ ਉਹ ਕਾਂਗਰਸੀ ਜਿਹੜੇ ਡਰੀ ਜਾਂਦੇ ਕਿਤੇ ਰਾਹੁਲ ਗਾਂਧੀ ਰੈਲੀ ਨੂੰ ਸੰਬੋਧਨ ਨਾ ਕਰਨ ਲੱਗ ਪਵੇ ਤੇ ਮੁੜ ਕੇ ਕੋਈ ਸਿਆਪਾ ਨਾ ਪਾ ਲਵੇ। ਇਹੋ ਜਿਹੀ ਹਾਲਤ ਅਕਾਲੀਆਂ ਦੀ ਹੈ। ਅਕਾਲੀ ਵੀ ਚੋਣ ਪ੍ਰਚਾਰਕਾਂ ਤੋਂ ਬਹੁਤ ਤੰਗ ਆਏ ਪਏ ਆ, ਕਿਉਂਕਿ ਜਿਹੜੇ 2 ਸਟਾਰ ਪ੍ਰਚਾਰਕ ਇਹਨਾਂ ਦੇ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ, ਉਹ ਤੇ ਆਪਣੇ ਹਲਕੇ 'ਚ ਉਲਝੇ ਪਏ ਬੁਰੀ ਤਰ੍ਹਾਂ। ਜਿਹੜੇ ਉਹਨਾਂ ਦੇ ਆਪਦੇ ਜਿਹੜੇ ਉਮੀਦਵਾਰ ਆ, ਉਹ ਇਸ ਗੱਲੋਂ ਬੜੇ ਤੰਗ ਪਰੇਸ਼ਾਨ ਹੈ। ਜਿਨ੍ਹਾਂ ਨੂੰ ਇਹ ਦਿੰਦੇ ਕਿ ਇਹ ਲੈ ਜਾਓ ਪ੍ਰਚਾਰਕ, ਉਹ ਕਹਿੰਦੇ ਜੀ ਇਹਨਾਂ ਦੇ ਨਾਲ ਕੰਮ ਨਹੀਂ ਚੱਲਣਾ, ਇਹ ਤੇ ਉਲਟੇ ਪੈਣਗੇ, ਸਾਨੂੰ ਮਹਿੰਗੇ ਪੈਣਗੇ। ਇਸ ਕਰਕੇ ਉਹਨਾਂ ਨੂੰ ਵੀ ਪ੍ਰਚਾਰਕਾਂ ਦੀ ਕਮੀ ਹੈ ਜਿਹੜੀ ਮਹਿਸੂਸ ਹੋ ਰਹੀ ਹੈ। ਉਧਰ ਅਕਾਲੀਆਂ ਦਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਥੋੜ੍ਹਾ ਜਿਹਾ ਸਮਾਂ ਹੈ ਉਹ ਉਲਟ ਜਿਹਾ ਚੱਲਦਾ ਪਿਆ। ਸੁਖਦੇਵ ਸਿੰਘ ਢੀਂਡਸਾ ਬਰਨਾਲੇ ਗਏ ਸਨ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੀ ਯਾਦ ਦੇ ਵਿੱਚ ਬਰਸੀ ਸਮਾਗਮ 'ਚ ਭਾਗ ਲੈਣ। ਉੱਥੇ ਇੱਕ ਕੈਪਟਨ ਨੇ ਘੇਰ ਲਿਆ ਉਹਨਾਂ ਨੂੰ। ਵੈਸੇ ਕੈਪਟਨ ਅੱਜ ਕੱਲ੍ਹ ਬੜੇ ਫਾਰਮ ਦੇ ਵਿੱਚ ਹੀ ਹੈ, ਜਿਹੜਾ ਮਰਜ਼ੀ ਕੈਪਟਨ ਵੇਖ ਲਓ, ਚਾਹੇ ਉਹ ਵਿਰਸਾ ਸਿੰਘ ਵਲਟੋਆ ਦੇ ਬਰਾਬਰ ਖੜਾ, ਚਾਹੇ ਪ੍ਰਕਾਸ਼ ਸਿੰਘ ਬਾਦਲ ਦੇ ਬਰਾਬਰ ਖੜਾ। ਇੱਥੇ ਜਿਹੜਾ ਸੁਖਦੇਵ ਸਿੰਘ ਢੀਂਡਸਾ ਦੇ ਬਰਾਬਰ ਖੜਾ ਸੀ, ਉਹਨੇ ਵੀ ਚੰਗੀ ਲੱਥੀ ਲਾਈ ਕੀਤੀ। ਉਹ ਕਹਿੰਦਾ ਜੀ ਕਿਹੜੇ ਪਾਸੇ ਤੁਰ ਪਏ ਜੇ, ਤੇ ਕਿਹੜੇ ਮੂੰਹ ਨਾਲ ਅਸੀਂ ਜਾ ਕੇ ਲੋਕਾਂ ਨੂੰ ਕਹੀਏ ਅਕਾਲੀਆਂ ਨੂੰ ਵੋਟਾਂ ਪਾਓ, ਤੁਸੀਂ ਤੇ ਗੁਰਦੁਆਰੇ ਵੀ ਠੇਕੇ ਤੇ ਦੇਣ ਲੱਗ ਪਏ ਹੋ। ਉਹ ਕਹਿੰਦਾ ਕਿ ਕਿਹੜਾ ਠੇਕੇ ਤੇ ਦਿੱਤਾ ਗੁਰਦੁਆਰਾ? ਉਹ ਕਹਿੰਦਾ ਕਿ ਫਿਰੋਜ਼ਪੁਰ ਦੇ ਵਿੱਚ ਜਿਹੜਾ ਸਾਰਾਗੜੀ ਵਾਲਾ ਗੁਰਦੁਆਰਾ, ਉਹ ਤੁਹਾਡੇ ਬੰਦਿਆਂ ਨੇ ਠੇਕੇ ਤੇ ਚਾੜ ਦਿੱਤਾ। ਸੋ ਬਾਅਦ ਦੇ ਵਿੱਚ ਢੀਂਡਸਾ ਸਾਹਿਬ ਉੱਥੇ ਚੁੱਪੀ ਕਰ ਗਏ ਆ। ਉਧਰ ਭਗਵੰਤ ਮਾਨ ਨੇ ਅੱਧੀ ਰਾਤ ਇੱਕ ਵੀਡੀਓ ਪਾ ਕੇ ਚੰਗੀ ਚਰਚਾ ਖੱਟੀ, ਕਹਿੰਦਾ ਜੀ ਕਿ ਸਾਨੂੰ ਪਤਾ ਲੱਗਾ ਸੁਖਬੀਰ ਸਿੰਘ ਬਾਦਲ ਕੱਲ੍ਹ ਨੂੰ ਇੱਥੇ ਚੋਰੀ ਛਿਪੇ ਅੰਮ੍ਰਿਤਸਰ ਦੇ ਵਿੱਚ ਕਾਗਜ਼ ਭਰ ਸਕਦਾ। ਉਸ ਵੀਡੀਓ ਨੂੰ ਲੈ ਕੇ ਵੀ ਬਹੁਤ ਚਰਚਾ ਹੁੰਦੀ ਰਹੀ। ਜੀ ਮਿੰਟੂ ਜੀ, ਆਵਾਜ਼ ਸੁਣ ਰਹੀ ਹੈ ਜੀ ਤੁਹਾਨੂੰ? ਮੈਨੂੰ ਲੱਗਦਾ ਜੀ ਫਿਰ ਕੋਈ ਸਮੱਸਿਆ ਚੱਲ ਰਹੀ ਹੈ ਜੀ ਲਾਈਨਾਂ ਦੇ ਵਿੱਚ, ਸ਼ਾਇਦ ਕੋਈ ਇਸ ਟਾਈਮ ਸਮੱਸਿਆ ਚੱਲ ਰਹੀ ਹੈ। ਅਤੇ ਚਲੋ ਕੋਈ ਨਹੀਂ ਜੀ, ਵੈਸੇ ਵੀ ਜਿਹੜੀਆਂ ਜੀ ਹੁਣ ਖਬਰਾਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਹੁਣ ਆਪਣੀਆਂ ਸਮਾਪਤ ਹੋ ਚੁੱਕੀਆਂ ਸੀਗੀਆਂ, ਚੋਣਵੀਆਂ ਖਬਰਾਂ। ਅਤੇ ਸੋ ਤੁਸੀਂ ਜਾਣਦੇ ਹੋ ਵੀ ਅੱਜ ਦੇ ਦਿਨ ਕਾਲਸ ਲਈਆਂ ਜਾਂਦੀਆਂ, ਪਰ ਕਿਉਂਕਿ ਅੱਜ ਨੈਟਵਰਕ ਦੀ ਪ੍ਰੋਬਲਮ ਆ ਗਈ, ਪਾਵਰ ਆਊਟੇਜ ਹੋ ਗਈ, ਇਸ ਕਰਕੇ ਜਿਹੜੀ ਉਹਨਾਂ ਦੇ ਲਾਈਨ ਜਿਹੜੀ ਉਹ ਆਪਣੀ ਉਹ ਕਨੈਕਟ ਨਹੀਂ ਹੋ ਸਕੀ। ਸੋ ਅੱਜ ਦਾ ਹੁਣ ਪ੍ਰੋਗਰਾਮ ਇੱਥੇ ਹੀ ਹੁਣ ਸਮਾਪਤ ਹੈ। ਮਾਫੀ ਚਾਹੁੰਦੇ ਹਾਂ ਇਨਕਨਵੀਨੀਅੰਸ ਦੇ ਲਈ ਵੀ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਆ ਪੂਰਾ ਸਮਾਂ ਨਹੀਂ ਚੱਲ ਸਕਿਆ। ਕਈ ਚੀਜ਼ਾਂ ਕਈ ਵਾਰੀ ਸਾਡੇ ਹੱਥ ਤੋਂ ਬਾਹਰ ਨੇ, ਵੱਸੋਂ ਬਾਹਰ ਹੁੰਦੀਆਂ ਨੇ। ਸੋ ਉਹੀ ਜਿਹੜੀ ਇਹ ਚੀਜ਼ ਹੋਈ, ਇਸ ਕਰਕੇ ਹੁਣ ਇਜਾਜ਼ਤ ਲੈਂਦੇ ਹਾਂ ਜੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।